ਜੀ ਮੈਂ ਵਰਿੰਦਰਪ੍ਰੀਤ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਸੇਫ ਹੋਵੋਗੇ, ਸੁਰੱਖਿਅਤ ਹੋਵੋਗੇ, ਕਰੋਨਾ ਤੋਂ ਬਚੇ ਹੋਵਾਂਗੇ। ਤੇ ਦੋਸਤੋ, ਜਿਵੇਂ ਕਿ ਆਪਾਂ ਅਕਸਰ ਹੀ ਇੱਕ ਅਖਾਣ ਸੁਣਦੇ ਹਾਂ ਕਿ ਪੰਛੀ ਤੇ ਪਰਦੇਸੀ ਨੇ ਜਿਹੜੇ ਉਹ ਕਦੇ ਮੁੜ ਕੇ ਵਾਪਸ ਨਹੀਂ ਆਉਂਦੇ। ਤੇ ਆਪਣੇ ਇਸ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਆਪਾਂ ਹਮੇਸ਼ਾ ਹੀ ਉਹਨਾਂ ਪਰਦੇਸੀ ਪੰਛੀਆਂ ਦੀ ਗੱਲ ਕਰਦੇ ਹਾਂ ਜਿਹੜੇ ਪਰਦੇਸੀ ਆਪਣਾ ਨਿਵਾਸ ਛੱਡ ਕੇ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਕੇ ਆਪਣਾ ਪ੍ਰਵਾਸ ਬਣਾ ਲੈਂਦੇ ਨੇ ਤੇ ਇੱਥੇ ਹੀ ਵਸ ਜਾਣਾ ਚਾਹੁੰਦੇ ਨੇ। ਤੇ ਉਹਨਾਂ ਲਈ ਆਪਾਂ ਹਰ ਹਫਤੇ ਜੋ ਵੀ ਮਾਈਗ੍ਰੇਸ਼ਨ ਨਾਲ ਸੰਬੰਧਿਤ ਨਵੀਆਂ ਤਾਜ਼ੀਆਂ ਖਬਰਾਂ ਹੁੰਦੀਆਂ ਨੇ ਆਪਾਂ ਉਹਨਾਂ ਲਈ ਲੈ ਕੇ ਆਉਂਦੇ ਹਾਂ। ਸਾਡੇ ਦਰਸ਼ਕਾਂ ਦੇ ਜੋ ਵੀ ਸਵਾਲ ਹੁੰਦੇ ਆਪਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦਿੰਦੇ ਹਾਂ। ਸਾਡੇ ਦਰਸ਼ਕ ਜੇ ਸਾਡੇ ਨਾਲ ਕੋਈ ਵੀ ਪ੍ਰਸ਼ਨ ਸਾਡੇ ਤੋਂ ਪੁੱਛਣਾ ਚਾਹੁੰਦੇ ਨੇ ਤੇ ਉਹ ਸਾਡੇ ਨਾਲ ਜੁੜ ਸਕਦੇ ਨੇ ਕਾਲ ਦੇ ਰਾਹੀਂ। ਸਾਡਾ ਨੰਬਰ ਹੈਗਾ ਹੈ ਜੀ 0735589436। ਤੇ ਜਿਹੜੇ ਸੰਗਦੇ ਵੀ ਹੈ ਕਿ ਕਾਲ ਕਰਨੀ ਹੈ ਤਾਂ ਆਪਣੀ ਆਵਾਜ਼ ਸੁਣੂਗੀ ਟੀਵੀ ਤੇ, ਉਹ ਸਾਡੇ ਨਾਲ ਕਮੈਂਟਾਂ ਰਾਹੀਂ ਵੀ ਜੁੜ ਸਕਦੇ ਨੇ। ਤੇ ਆਓ ਜੀ ਆਪਾਂ ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਵਾਗਤ ਕਰਦੇ ਹਾਂ ਅਮਨ ਭੰਗੂ ਜੀ ਦਾ। ਸਤਿ ਸ਼੍ਰੀ ਅਕਾਲ ਅਮਨ ਜੀ, ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ, ਠੀਕ ਠਾਕ। ਮੇਰੇ ਵੱਲੋਂ ਵਿੰਡੋਜ਼ ਟੀਵੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੇ ਉਮੀਦ ਹੈ ਜੀ ਤੁਸੀਂ ਰਾਜੀ ਖੁਸ਼ੀ ਹੋਵੋਗੇ, ਤੰਦਰੁਸਤ ਹੋਵੋਗੇ ਤੇ ਸੁਰੱਖਿਅਤ ਹੋਵੋਗੇ ਜੀ। ਹੋਰ ਤੁਸੀਂ ਸੁਣਾਓ, ਕੀ ਹਾਲ ਚਾਲ ਨੇ? ਮੇਰੇ ਹਾਲ ਚਾਲ ਵਧੀਆ ਨੇ ਜੀ। ਪਰ ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ ਜਦੋਂ ਤੁਸੀਂ ਸਟਾਰਟ ਕੀਤਾ ਪ੍ਰੋਗਰਾਮ, ਤੇ ਬੜੀ ਵਧੀਆ ਗੱਲ ਹੈਗੀ ਤੇ ਬੜੀ ਸੱਚਾਈ ਕਹਿ ਲਓ ਵੀ ਕੌੜਾ ਸੱਚ ਹੈ ਇਹ ਕਿ ਜਿਹੜੇ ਪੰਛੀ ਤੇ ਪਰਦੇਸੀ ਨੇਗੇ ਉਹ ਜਿਵੇਂ ਇੱਕ ਪੰਛੀ ਹੁੰਦੇ ਨੇ, ਉਹ ਆਪਣੇ ਜਦੋਂ ਬੱਚਿਆਂ ਨੂੰ ਵੱਡਾ ਕਰਕੇ ਉਹ ਤੋਰ ਦਿੰਦੇ ਆ, ਉਹ ਤੁਰ ਜਾਂਦੇ ਆ, ਫਿਰ ਮੁੜ ਕੇ ਆਲਣੇ ਦੇ ਵਿੱਚ ਆਉਂਦੇ ਨਹੀਂ। ਉਸੇ ਤਰੀਕੇ ਦੇ ਨਾਲ ਆਪਣਾ ਵੀ ਕਹਿ ਲਓ ਵੀ ਇੱਕ ਤਰੀਕੇ ਦੇ ਨਾਲ ਬਨਵਾਸ ਹੀ ਹੈ ਲਾਈਫ ਟਾਈਮ ਦਾ। ਹਾਂਜੀ। ਤੇ ਆਪਾਂ ਵਾਪਸ ਨਹੀਂ ਮੁੜਦੇ। ਸੋ ਅਸੀਂ ਵੀ ਹਰ ਰੋਜ਼ ਜਿੱਦਾਂ ਮਾਈਗ੍ਰੇਸ਼ਨ ਦੇ ਵਿੱਚ ਦੇਖਦੇ ਆਂਗੇ, ਕਰਦੇ ਹਾਂ, ਜਿੱਦਾਂ ਬੱਚੇ ਆਉਂਦੇ ਨੇ ਜਾਂ ਭੈਣ ਭਰਾ ਸਾਡੇ ਆਉਂਦੇ ਨੇ ਛੋਟੇ, ਸੋ ਬੜੀਆਂ ਸਟਰਗਲ ਹੁੰਦੀਆਂ ਨੇ। ਅਸੀਂ ਵੀ ਉਸ 'ਚ ਲੰਘ ਕੇ ਗਏ ਹਾਂ, ਅੱਜ ਕੱਲ੍ਹ ਬੱਚੇ ਕਰ ਰਹੇ ਨੇ, ਠੀਕ ਹੈ। ਪਰ ਉਹੀ ਗੱਲ ਆ ਵੀ ਹਰ ਇੱਕ ਦੀ ਜੱਦੋ ਜਹਿਦ ਹੈ ਜਿਹੜੀ ਉਹ ਉੱਥੇ ਆ ਕੇ ਮੁੱਕਦੀ ਆ ਕਿ ਇੱਕ ਵਾਰ PR ਲੈ ਕੇ ਇੱਥੇ ਸੈਟਲ ਹੋਈਏ। ਘਰ-ਬਾਰ ਛੱਡ ਕੇ ਆਏ ਹਾਂ, ਹੁਣ ਪਿੰਡ ਛੱਡ ਕੇ ਆਏ ਹਾਂ ਤੇ ਵਾਪਸ ਐਦਾਂ ਨਹੀਂ ਜਾਣਾ ਹੈਗਾ ਬਸ PR ਲੈ ਕੇ ਵਾਪਸ ਜਾਣਾ ਹੈ। ਸੋ ਇੱਕ ਬੜਾ ਵੱਡਾ ਏਮ ਹੁੰਦਾ। ਸੋ ਬਿਲਕੁਲ ਸੱਚੀ ਗੱਲ ਕੀਤੀ ਆਪਾਂ ਪੰਛੀ ਤੇ ਪਰਦੇਸੀਆਂ ਦੀ ਗੱਲ ਇਸ ਕਰਕੇ ਵੀ ਕੀਤੀ ਹੈ ਕਿਉਂਕਿ ਹਾਲਾਤ ਹੀ ਕੁਛ ਇਦਾਂ ਦੇ ਬਣ ਗਏ ਕਿ ਆਪਾਂ ਇੱਥੇ ਇੱਕ ਤਰ੍ਹਾਂ ਨਾਲ ਸਟਕ ਹੀ ਹੋ ਗਏ ਹਾਂ ਕਿ ਜਿਹੜੇ ਚਲੋ ਬਹੁਤ ਗਿਣਤੀ 'ਚ PR ਬੰਦੇ ਵੀ ਹੈਗੇ ਆਪਣੇ ਭੈਣ ਭਰਾ ਜਿਹੜੇ ਹੈਗੇ ਨੇ, ਬਟ ਕਈ ਜਿਹੜੇ ਹੈਗੇ ਨੇ ਉਹ ਟੈਂਪਰਰੀ ਵੀਜ਼ਾ ਤੇ ਹੁੰਦੇ ਨੇ, ਕਈ ਸਟੂਡੈਂਟ ਹੈਗੇ ਆ ਸਾਡੇ ਵਰਗੇ, ਤੇ ਉਹਨਾਂ ਵਿਚਾਰਿਆਂ ਲਈ ਤਾਂ ਬਹੁਤ ਮੁਸ਼ਕਿਲ ਹੋ ਜਾਂਦਾ ਕਿਉਂਕਿ ਆਪਾਂ ਆਪਣਾ ਮਨ ਕਰਦਾ ਕਿ ਆਪਾਂ ਮਿਲੀਏ, ਆਪਣੇ ਪਰਿਵਾਰ ਨੂੰ ਦੇਖੀਏ, ਬਟ ਇਹਨਾਂ ਟਾਈਮਾਂ ਦੇ ਵਿੱਚ ਬਹੁਤ ਔਖਾ ਹੋ ਗਿਆ ਅੱਜ ਕੱਲ੍ਹ। ਵਾਪਸ ਜਾਣ ਦੀ ਤਾਂ ਆਪਾਂ ਸੋਚ ਵੀ ਨਹੀਂ ਸਕਦੇ। ਜੇ ਉਹੀ ਹੈ ਕਿ ਜੇ ਜਾਵਾਂਗੇ ਤਾਂ ਵਾਪਸ ਮੁੜ ਕੇ ਨਹੀਂ ਆ ਸਕਦੇ ਫਿਲਹਾਲ, ਪਤਾ ਨਹੀਂ। ਬੜੇ ਸਾਡੇ ਆਪਣੇ ਕਲਾਇੰਟ ਵੀ ਨੇ ਤੇ ਹੋਰ ਵੀ ਭੈਣ ਭਰਾ ਸਾਡੇ ਬੜੇ ਫਸੇ ਬੈਠੇ ਨੇ ਵਿਚਾਰੇ, ਕਿਉਂਕਿ ਬੜੀ ਉਮੀਦ ਨਾਲ ਬੜੀ ਸਟਰਗਲ ਕਰਕੇ। ਹੁਣ ਜਿੱਦਾਂ ਕਈ ਬੱਚੇ ਸੀ ਉਹ ਉਸ ਪੁਆਇੰਟ ਦੇ ਉੱਤੇ ਜਿਵੇਂ ਕੋਈ ਆਪਣੇ ਭੈਣ ਭਰਾ ਦਾ ਵਿਆਹ ਅਟੈਂਡ ਕਰਨ ਗਿਆ ਜਾਂ ਆਪਣੇ ਪੇਰੈਂਟਸ ਨੂੰ ਮਿਲਣ ਗਏ ਨੇ, ਪਰ ਕਰੋਨਾ ਕਰਕੇ ਵਾਪਸ ਨਹੀਂ ਆ ਸਕੇ, ਪਰ ਉਹ ਆਪਣੀ PR ਦੇ ਬਹੁਤ ਨਜ਼ਦੀਕ ਜਾ ਚੁੱਕੇ ਸੀ। ਉੱਥੋਂ ਵਾਪਸ ਮੁੜਨਾ ਸਗੋਂ ਹੋਰ ਵੀ ਇੱਕ ਦੁਖਦਾਈ ਤੇ ਇੱਕ ਭਿਆਨਕ ਮਤਲਬ ਕਹਿ ਸਕਦੇ ਹਾਂ ਜ਼ਿੰਦਗੀ ਦਾ ਹਾਦਸਾ ਹੁੰਦਾ। ਆਪਣੀ ਇੰਨੀ ਕੀਤੀ ਮਿਹਨਤ ਕਹਿ ਸਕਦੇ ਹਾਂ ਆਪਾਂ ਕਿ ਉਹ ਵਿਅਰਥ ਚਲੀ ਜਾਂਦੀ ਹੈ। ਜੀ ਬਿਲਕੁਲ। ਹਾਂਜੀ। ਤੇ ਆਪਾਂ ਫਿਰ ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਜੀ ਬਿਲਕੁਲ। ਤੇ ਤੁਹਾਡੇ ਤੋਂ ਆਪਾਂ ਪਹਿਲਾਂ ਜਿੱਦਾਂ ਕਿ ਹਮੇਸ਼ਾ ਹੀ ਆਪਾਂ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਕਰਦੇ ਹਾਂ ਨਵੀਂ ਤਾਜ਼ੀ ਖਬਰ ਤੋਂ, ਤੇ ਸਾਡੇ ਦਰਸ਼ਕਾਂ ਲਈ ਇਸ ਵਾਰ ਦੀ ਨਵੀਂ ਤਾਜ਼ੀ ਖਬਰ ਕੀ ਹੈ? ਦੇਖੋ, ਨਵੀਆਂ ਤਾਜ਼ੀਆਂ ਖਬਰਾਂ ਮਾਈਗ੍ਰੇਸ਼ਨ ਦੇ ਵਿੱਚ ਕੋਈ ਨਾ ਕੋਈ ਚੱਲਦੀਆਂ ਰਹਿੰਦੀਆਂ ਨੇ। ਕਈ ਚੰਗੀਆਂ ਹੁੰਦੀਆਂ ਨੇ, ਕਈ ਵਾਰ ਕਈ ਮਤਲਬ ਇੱਦਾਂ ਦੀ ਵੀ ਆ ਜਾਂਦੀ ਜਿਹੜੀ ਸਾਰਿਆਂ ਵਾਸਤੇ ਨਹੀਂ ਚੰਗੀ ਹੁੰਦੀ ਹੈਗੀ। ਸੋ ਜੁਲਾਈ ਅਗਸਤ ਦੇ ਵਿੱਚ ਆਪਾਂ ਪਿਛਲੇ ਕਹਿ ਲਓ ਵੀ 1.5-2 ਮਹੀਨੇ ਤੋਂ ਇਹੀ ਗੱਲਬਾਤ ਚੱਲ ਰਹੀ ਹੈ ਕਿ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਕੀ ਚੱਲ ਰਿਹਾ। ਸੋ ਸਕਿਲਡ ਮਾਈਗ੍ਰੇਸ਼ਨ ਨੂੰ ਲੈ ਕੇ ਅੱਜ ਦੀ ਹਾਲਾਤ ਦੇ ਵਿੱਚ ਕੀ ਚੱਲ ਰਿਹਾ ਉਹਦੇ ਬਾਰੇ ਵੀ ਖਬਰਾਂ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਕਿਲਡ ਮਾਈਗ੍ਰੇਸ਼ਨ ਦਾ ਜਿਹੜਾ ਚਿਹਰਾ ਮੋਹਰਾ ਉਹ ਕਿੱਦਾਂ ਦਾ ਹੋਊਗਾ ਉਹਦੇ ਬਾਰੇ ਵੀ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ। ਜੀ ਬਿਲਕੁਲ। ਆਪਾਂ ਕੁਇਨਜ਼ਲੈਂਡ ਦੀ ਨਵੀਂ ਤਾਜ਼ੀ ਖਬਰ ਤੋਂ ਆਪਾਂ ਪੁੱਛਣਾ ਚਾਹਾਂਗੇ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਵੇਟ ਕੀਤੀ ਜਾ ਰਹੀ ਹੈ, ਆਪਣੇ ਦਰਸ਼ਕਾਂ ਦੇ ਕਮੈਂਟ ਵੀ ਆਉਂਦੇ ਕਿ ਜੀ ਕੁਇਨਜ਼ਲੈਂਡ ਕਦੋਂ ਖੁੱਲੂਗਾ। ਜੀ ਬਿਲਕੁਲ, ਕਿਉਂਕਿ ਇੰਡੋਜ਼ ਟੀਵੀ ਕੁਇਨਜ਼ਲੈਂਡ ਦੇ ਵਿੱਚ ਬੇਸਡ ਹੈ ਜੀ। ਸੋ ਆਪਾਂ ਵੀ ਕੁਇਨਜ਼ਲੈਂਡ ਦੇ ਵਿੱਚ ਬੇਸਡ ਹਾਂ। ਸੋ ਆਪਣੇ ਜਿਹੜੀ ਦਰਸ਼ਕ ਨੇ ਉਹ ਜ਼ਿਆਦਾ ਕੁਇਨਜ਼ਲੈਂਡ ਤੋਂ ਨੇ। ਸੋ ਬੜੀ ਲੰਮੀ ਵੇਟ ਸੀ, ਇਹਨੂੰ ਉਹਨਾਂ ਨੇ ਹੋਰ ਵੀ ਲੰਮੀ ਕਰਤਾ। ਪਹਿਲਾਂ ਸੀਗਾ ਕਿ ਚਲੋ ਜੁਲਾਈ ਦੇ ਐਂਡ, ਉਹਨਾਂ ਨੇ ਲਿਖਿਆ ਹੋਇਆ ਸੀ ਕਿ ਜੁਲਾਈ ਦੇ ਐਂਡ ਤੱਕ ਕਰਾਂਗੇ, ਲੇਕਿਨ ਫਿਰ ਕਨਸੂਆਂ ਆਈਆਂ ਕਿ ਵੀ ਅਗਸਤ ਦੇ ਵਿੱਚ ਇਹਨਾਂ ਨੇ ਪ੍ਰੋਗਰਾਮ ਸਟਾਰਟ ਕਰ ਦੇਣਾ। ਲੇਕਿਨ ਹੁਣ ਜਿਹੜੀ ਨਵੀਂ ਅਪਡੇਟ ਆਈ ਆ ਤਾਜ਼ਾ, ਉਹ ਸਪਟੈਂਬਰ ਦੇ ਵਿੱਚ ਪ੍ਰੋਗਰਾਮ ਸਟਾਰਟ ਕਰਨਾ। ਐਗਜ਼ੈਕਟ ਡੇਟ ਹਾਲੇ ਉਹਨਾਂ ਨੂੰ ਵੀ ਨਹੀਂ ਪਤਾ ਡਿਪਾਰਟਮੈਂਟ ਵਾਲਿਆਂ ਨੂੰ, ਲੇਕਿਨ ਸਪਟੈਂਬਰ ਦੇ ਵਿੱਚ ਕਿਸੇ ਟਾਈਮ ਜਿਹੜੀਆਂ ਕਿਆਸਾਂ ਆਈਆਂ ਨੇ ਉਹ ਲਾਈਆਂ ਜਾ ਰਹੀਆਂ ਨੇ ਕਿ ਸਪਟੈਂਬਰ ਦੇ ਵਿੱਚ ਅਰਲੀ ਸਪਟੈਂਬਰ ਦੇ ਵਿੱਚ ਉਹ ਆਪਣਾ ਪ੍ਰੋਗਰਾਮ ਹੈ ਜਿਹੜਾ ਉਹ ਓਪਨ ਕਰਨਗੇ।
ਜੀ ਇਹ ਜਿਹੜਾ ਪ੍ਰੋਗਰਾਮ ਆਪਾਂ ਵੇਟ ਕਰ ਰਹੇ ਹਾਂ ਇੰਨੇ ਲੰਮੇ ਟਾਈਮ ਤੋਂ, ਕਿਉਂਕਿ ਆਪਾਂ ਨੂੰ ਉਮੀਦ ਸੀਗੀ ਕਿ ਇਹ ਜੁਲਾਈ 'ਚ ਖੁੱਲੂਗਾ, ਕਿਉਂਕਿ ਬਾਕੀ ਆਲਮੋਸਟ ਸਾਰੀਆਂ ਸਟੇਟਸ ਦੀ ਆਪਾਂ ਗੱਲ ਕੀਤੀ ਹੈ ਕਿ ਉਹ ਖੋਲ ਚੁੱਕੇ ਨੇ, ਤੇ ਇਹਦੇ 'ਚ ਫਿਰ ਇਹ ਤਾਂ ਮਤਲਬ ਬੜੀ ਦਿੱਕਤ ਵਾਲੀ ਗੱਲ ਹੈ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਨੇ ਕੁਇਨਸਲੈਂਡ ਵਾਲੇ ਉਹ ਬੜੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ। ਜੀ ਬਿਲਕੁਲ, ਇਹ 'ਚ ਫਰਸਟ੍ਰੇਸ਼ਨ ਵੀ ਹੈਗੀ ਹੈ, ਇਹਦੇ 'ਚ ਡਿਸਅਪੁਆਇੰਟਮੈਂਟ ਵੀ ਹੈਗੀ ਹੈ, ਇਹਦੇ 'ਚ ਜਿਹੜੀ ਇੱਕ ਉਹ ਆਪਾਂ ਕਹਿ ਲਓ ਵੀ ਐਂਕਸ਼ੀਅਸਨੈਸ ਹੁੰਦੀ ਹੈ, ਬੰਦਾ ਜਦੋਂ ਕੋਈ ਕਿਸੇ ਚੀਜ਼ ਦੀ ਈਗਰਲੀ ਆਪਾਂ ਵੇਟ ਕਰ ਰਹੇ ਹੁੰਦੇ ਆਂਗੇ ਤਾਂ ਉਹ ਚੀਜ਼ਾਂ ਹੌਲੀ ਹੌਲੀ ਸਟ੍ਰੈਸ ਦੇ ਵਿੱਚ ਤਬਦੀਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਬਹੁਤ ਸਾਰੇ ਸਾਡੇ ਭੈਣ ਭਰਾ ਇੱਦਾਂ ਨੇਗੇ ਜਿਹੜੇ ਵੇਟ ਕਰ ਰਹੇ ਸੀ, ਕਿਉਂਕਿ ਇੱਕ ਤਾਂ ਪਿਛਲੇ ਸਾਲ ਤੋਂ ਜਦੋਂ ਦਾ ਕਰੋਨਾ ਸਟਾਰਟ ਹੋਇਆ, ਮਤਲਬ ਸਕਿਲਡ ਮਾਈਗ੍ਰੇਸ਼ਨ ਹੈ ਜਿਹੜੀ ਉਹ ਬਹੁਤ ਜ਼ਿਆਦਾ ਮਤਲਬ ਲੋ ਲੈਵਲ ਤੇ ਚਲੀ ਗਈ ਹੈ, ਨੰਬਰਸ ਨੇ ਜਿਹੜੇ ਉਹ ਬਹੁਤ ਘੱਟ ਕਰਤੇ ਹੋਏ ਨੇਗੇ। ਦੂਸਰਾ ਇਹ ਹੈ ਵੀ ਜਿਹੜਾ ਇੱਕ ਦੂਸਰਾ ਰਸਤਾ ਹੁੰਦਾ ਸੀ ਪਹਿਲਾਂ, ਜਿੱਦਾਂ 457 ਤੋਂ PR ਲੈ ਲੈਂਦੇ ਸੀ ਕਰਕੇ, EMPLOYER ਸਪਾਂਸਰਡ ਵੀਜ਼ੇ ਹੁੰਦੇ ਸੀ, ਉਹਦੇ ਵਿੱਚ ਜਿਹੜਾ ਐਕਸਪੀਰੀਅੰਸ ਆ ਮੈਂਡੇਟਰੀ ਹੋ ਚੁੱਕਿਆ, ਉਹ 2 ਸਾਲ ਪਹਿਲਾਂ ਹੀ ਆਲਮੋਸਟ ਬੰਦ ਹੋ ਚੁੱਕੇ ਸੀ ਵੀਜ਼ੇ, ਜਾਂ ਕਹਿ ਲਓ ਘੱਟ ਹੋ ਚੁੱਕੇ ਸੀਗੇ। ਲੇਕਿਨ ਪਿਛਲੇ ਸਾਲ ਤੋਂ ਕਰੋਨਾ ਕਰਕੇ ਜਿਹੜੀ ਸਕਿਲਡ ਮਾਈਗ੍ਰੇਸ਼ਨ ਆ ਉਹਦੇ ਤੇ ਵੀ ਇੱਕ ਤਰੀਕੇ ਨਾਲ ਜਾਮ ਲੱਗਿਆ ਹੋਇਆ ਹੈਗਾ ਜੀ। ਸੋ ਉਸ ਹਾਲਾਤ ਦੇ ਵਿੱਚ ਕਈ ਐਪਲੀਕੈਂਟ ਸੀ ਜਿਹੜੇ ਉਹਨਾਂ ਨੇ ਆਪਣੀ TR ਵੀ ਵਿਚਾਰਿਆਂ ਨੇ ਸਾਰੀ ਇੱਦਾਂ ਹੀ ਗਵਾ ਲਈ, ਪਰ ਉਹਨਾਂ ਤੋਂ ਕੋਈ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਕੋਈ ਵੀਜ਼ਾ ਅੱਗੇ ਪਿਆ ਨਹੀਂ, ਕਿਉਂਕਿ ਸਟੇਟ ਕੋਲੇ ਕੋਟਾ ਬਹੁਤ ਥੋੜਾ ਸਾਰੀਆਂ ਸਟੇਟਸ ਕੋਲੇ, ਠੀਕ ਹੈ। ਸੋ ਉਹ ਜਿਹੜਾ ਕੋਟਾ ਹੁੰਦਾ ਉਹਨੂੰ ਵੀ ਉਹ ਜ਼ਿਆਦਾਤਰ ਹੈਲਥ ਸੈਕਟਰ ਦੇ ਵਿੱਚ, ਕ੍ਰਿਟੀਕਲ ਸਕਿੱਲ ਦੇ ਵਿੱਚ, ਕ੍ਰਿਟੀਕਲ ਸੈਕਟਰ ਦੇ ਵਿੱਚ ਯੂਜ਼ ਕਰ ਰਹੇ ਨੇ। ਸੋ ਬਹੁਤ ਸਾਰੇ ਇਦਾਂ ਦੇ ਭੈਣ ਭਰਾ ਨੇ ਜਿਹੜੇ ਇਸੇ ਵੇਟ ਦੇ ਵਿੱਚ ਉਹਨਾਂ ਦੀ ਜਿਹੜੀ ਕਹਿ ਲਓ ਕਿ ਜਿਹੜਾ ਸਟ੍ਰੈਸ ਲੈਵਲ ਆ ਇੰਨਾ ਜ਼ਿਆਦਾ ਵਧਿਆ ਪਿਆ ਕਿ ਉਹ ਇੰਨੀ ਤੀਬਰਤਾ ਦੇ ਨਾਲ ਉਡੀਕ ਕਰ ਰਹੇ ਨੇ ਕਿ ਪ੍ਰੋਗਰਾਮ ਖੁੱਲ੍ਹੇ ਤੇ ਅਸੀਂ ਆਪਣੀ EOI ਪਾ ਕੇ ਤੇ ਇਹਨਾਂ ਤੋਂ ਸਟੇਟ ਨੋਮੀਨੇਸ਼ਨ ਲਈਏ। ਸੋ ਇਹ ਜਿਹੜੀ ਇੱਕ ਡਰਾਬੈਕ ਹੈਗੀ ਜਿਹੜੀ ਹੋ ਰਹੀ ਹੈ, ਉਹਦੇ ਵਿੱਚ ਦੂਸਰੀ ਪ੍ਰੋਬਲਮ ਉਹਨਾਂ ਨੂੰ ਆ ਰਹੀ ਹੈ, ਉਹ ਬੱਚਿਆਂ ਨੂੰ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਰਹੇ ਨੇ ਆਉਣ ਵਾਲੇ ਜਾਂ ਇਸ ਮਹੀਨੇ 'ਚ ਜਾਂ ਆਉਣ ਵਾਲੇ ਮਹੀਨੇ ਦੇ ਵਿੱਚ 1-2-3 ਮਹੀਨਿਆਂ ਦੇ ਵਿੱਚ। ਸੋ ਉਹਨਾਂ ਲਈ ਇੱਕ ਆਸ ਸੀਗੀ, ਇੱਕ ਉਮੀਦ ਸੀ ਕਿ ਚਲੋ ਪ੍ਰੋਗਰਾਮ ਖੁੱਲੂਗਾ, ਅਸੀਂ EOI ਪਾ ਦਾਂਗੇ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਵੈਸੇ ਪਹਿਲਾਂ ਇਹ ਚੀਜ਼ਾਂ ਬੜੀਆਂ ਈਜ਼ੀਲੀ ਹੋ ਜਾਂਦੀਆਂ ਸੀ, ਪਰ ਪਿਛਲੇ ਸਾਲ ਤੋਂ ਸਟੇਟਸ ਨੇ ਜਿਹੜੀਆਂ ਉਹ ਵੀ ਤੁਹਾਡੀ ਐਪਲੀਕੇਸ਼ਨ ਨੂੰ ਕੰਸੀਡਰ ਕਰਨੋਂ ਹਟ ਗਈਆਂ ਕਿ ਅਗਰ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ, ਇਹ ਸਾਡੀ ਪ੍ਰੋਬਲਮ ਹੀ ਹੈਗੀ, ਤੁਸੀਂ ਕੋਈ ਹੋਰ ਵੀਜ਼ਾ ਦੇਖੋ। ਲੇਕਿਨ ਸਟਿਲ ਕੁਝ ਹਾਲਾਤਾਂ ਦੇ ਵਿੱਚ ਜਿੱਥੇ ਕੋਈ ਫੈਮਿਲੀ ਇਨਵੋਲਵ ਹੁੰਦੀ ਹੈ, ਬੱਚੇ ਇਨਵੋਲਵ ਹੁੰਦੇ ਨੇ, ਸਕੂਲਿੰਗ ਦੇ ਫੈਕਟਰ ਹੁੰਦੇ ਨੇ, ਉੱਥੇ ਥੋੜ੍ਹੀ ਬਹੁਤ ਉਹ ਆਪਣੀ ਰਹਿਮਦਿਲੀ ਦਿਖਾ ਕੇ ਕਹਿ ਲਓ ਕਿ ਉਹ ਵੀ ਆਪਣੇ ਵਰਗੇ ਹਿਊਮਨ ਬੀਇੰਗ ਬੈਠੇ ਨੇ। ਸੋ ਉਹਨਾਂ ਹਾਲਾਤਾਂ ਦੇ ਵਿੱਚ ਉਹ ਕਈ ਵਾਰ ਜਿਹੜੀ ਕੰਸੀਡਰ ਕਰ ਲੈਂਦੇ ਸੀ। ਲੇਕਿਨ ਇਹ ਜਿਹੜੀ ਹੁਣ ਅੱਗੇ ਪੈਣ ਕਰਕੇ ਉਹ ਜਿਹੜੇ ਸਾਡੇ ਭੈਣ ਭਰਾ ਸੀਗੇ ਉਹ ਸਾਰੇ ਕਹਿ ਲਓ ਕਿ ਨਿਰਾਸ਼ ਨੇਗੇ। ਪਰ ਮੈਂ ਸੇਮ ਟਾਈਮ 'ਤੇ ਇਹ ਵੀ ਕਹੂੰਗਾ ਕਿ ਜਿੱਦਾਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਕਿਸੇ ਲਈ ਜਿਹੜੀ ਖਬਰ ਆ ਉਹ ਚੰਗੀ ਵੀ ਹੁੰਦੀ ਹੈ ਅਤੇ ਮਾੜੀ ਵੀ ਹੁੰਦੀ ਆ। ਸਹੀ ਮਤਲਬ ਮਾਇਨਾ ਦੇ ਵਿੱਚ ਇਸ ਚੀਜ਼ ਦਾ ਜਿਹੜਾ ਇੱਕ ਅੰਦਾਜ਼ਾ ਲਾਉਣਾ ਸਹੀ ਗਲਤ ਦਾ ਬੜਾ ਮਤਲਬ ਮੁਸ਼ਕਿਲ ਹੋ ਜਾਂਦਾ ਇੱਦਾਂ ਦੇ, ਕਿਉਂਕਿ ਜਦੋਂ ਇਹ ਖਬਰ ਆਈ ਹੈ ਮੈਨੂੰ 1-2 ਬੰਦਿਆਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਜਿਹੜੇ ਕਲਾਇੰਟ ਸੀ ਜਿਨ੍ਹਾਂ ਦੀ ਮੰਨ ਲਓ ਕਿ ਹਲੇ ਸਕਿੱਲ ਅਸੈਸਮੈਂਟ ਨਹੀਂ ਆਈ, ਉਹ ਕਹਿੰਦੇ ਚਲੋ ਸ਼ੁਕਰ ਹੋਇਆ ਕਿ ਥੋੜਾ ਲੇਟ ਹੋ ਗਿਆ, ਸਾਡੀ ਹਲੇ ਐਲੀਜੀਬਿਲਟੀ ਬਣ ਰਹੀ ਸੀ, ਲੇਕਿਨ ਜੇ ਅੱਜ ਪ੍ਰੋਗਰਾਮ ਓਪਨ ਹੋ ਜਾਂਦਾ ਸਾਡੇ ਕੋਲ ਸਕਿੱਲ ਅਸੈਸਮੈਂਟ ਨਹੀਂ ਸੀ। ਜਾਂ ਕਈਆਂ ਨੇ ਆਪਣੇ IELTS PT ਦੇ ਟੈਸਟ ਬੁੱਕ ਕਰਾਏ ਹੋਏ ਨੇ, ਠੀਕ ਹੈ, ਉਹ ਵੀ ਕਹਿੰਦੇ ਚਲੋ ਸ਼ੁਕਰ ਹੋਇਆ ਮਹੀਨਾ ਲੇਟ ਹੋ ਗਈ, ਉਦੋਂ ਸਾਡੇ ਜਿਹੜੇ ਨੰਬਰ ਨੇ ਉਹ ਆ ਜਾਣਗੇ PT ਟੈਸਟ, ਹੈ ਨਾ। ਸੋ ਕਹਿਣ ਨੂੰ ਭਾਵ ਇਹ ਹੈ ਕਿ ਬਹੁਤਾਤ ਜਿਹੜੇ ਲੋਕ ਨੇ ਉਹ ਨਿਰਾਸ਼ ਹੋਏ ਨੇ, ਲੇਕਿਨ ਕੁਝ ਕੁ ਲਈ ਇਹ ਚੰਗੀ ਨਿਊਜ਼ ਵੀ ਸੀ। ਬਟ ਜਿਹੜੇ ਭੈਣ ਭਰਾ ਜਿਨ੍ਹਾਂ ਨੇ ਹਾਲੇ ਤੱਕ ਕੁਛ ਵੀ ਨਹੀਂ ਕੀਤਾ, ਸੋ ਉਹਨਾਂ ਵਾਸਤੇ ਇੱਕ ਸੁਨਹਿਰੀ ਮੌਕਾ ਵੀ ਹੋ ਸਕਦਾ ਕਿ ਤੁਸੀਂ ਅਗਲੇ ਜਿਹੜੇ 20-25 ਦਿਨ ਨੇਗੇ ਜਦੋਂ ਤੱਕ ਇਹ ਪ੍ਰੋਗਰਾਮ ਓਪਨ ਨਹੀਂ ਹੁੰਦਾ, ਆਪਣੇ ਡਾਕੂਮੈਂਟ ਇਕੱਠੇ ਕਰ ਲਓ, ਆਪਣੀ ਜਿਹੜੀ ਕੋਈ ਚੀਜ਼ ਤੁਹਾਡੀ ਘੱਟਦੀ ਵੱਧਦੀ ਹੈ ਉਹਨੂੰ ਪੂਰਾ ਕਰਕੇ ਉਦੋਂ ਤੱਕ ਰੈਡੀ ਰਹੋ, ਤਾਂ ਕਿ ਜਦੋਂ ਵੀ ਪ੍ਰੋਗਰਾਮ ਖੁੱਲ੍ਹੇ ਤਾਂ ਸਟ੍ਰੇਟ ਅਵੇ ਤੁਸੀਂ ਆਪਣੀ ਜਿਹੜੀ EOI ਆ ਉਹ ਲਾ ਦਿਓ ਜੀ। ਤੇ ਇਹ ਵੀ ਗੱਲ ਹੈ ਕਿ ਜਿੱਦਾਂ ਹੁਣ ਇਹ ਜਦੋਂ ਵੀ ਪ੍ਰੋਗਰਾਮ ਖੋਲਦੇ ਆਪਾਂ ਉਹਦੇ ਬਾਰੇ 'ਚ ਮਤਲਬ ਹਰ ਵਾਰੀ ਆਪਾਂ ਨੂੰ ਆਪਾਂ ਰੂਲਸ ਦਾ ਤਾਂ ਪਹਿਲਾਂ ਆਪਾਂ ਨੂੰ ਕੁਝ ਵੀ ਆਈਡੀਆ ਨਹੀਂ ਲੱਗ ਸਕਦਾ ਨਾ ਜਦੋਂ ਤੱਕ ਇਹ ਖੋਲਦੇ ਨਹੀਂ ਹੈਗੇ ਜ਼ਿਆਦਾਤਰ ਕੀ ਇਹਨਾਂ ਦੀ ਰਿਕੁਆਇਰਮੈਂਟ ਹੋਣਗੀਆਂ ਜੀ। ਇੱਦਾਂ ਪਤਾ ਨਹੀਂ ਲੱਗਦਾ ਹੁੰਦਾ, ਕਿਉਂਕਿ ਜਿੰਨਾ ਚਿਰ ਉਹ ਪਬਲਿਸ਼ ਨਹੀਂ ਕਰਦੇ ਉਹਨਾਂ ਚਿਰ ਆਪਾਂ ਨੂੰ ਉਹਦਾ ਪਤਾ ਨਹੀਂ ਲੱਗਦਾ। ਲੇਕਿਨ ਮੈਂ ਇੱਕ ਕਹਿ ਲਓ ਕਿ ਅਨਇੰਟੈਂਸ਼ਨਲੀ ਕਹਿ ਲਓ ਕਿ ਆਪਾਂ ਇਹ ਗੱਲ ਮਤਲਬ ਹਾਲੇ ਪ੍ਰੋਪਰ ਤਰੀਕੇ ਦੇ ਨਾਲ ਆਈ ਨਹੀਂ ਹੈਗੀ, ਲੇਕਿਨ ਜੋ ਖਬਰ ਮਿਲਣੋਂ ਆ ਰਹੀ ਹੈ ਉਹ ਇਹ ਹੈ ਕਿ SBO ਦੇ ਵਿੱਚ ਕੁਝ ਮੇਜਰ ਚੇਂਜਸ ਲੈ ਕੇ ਆ ਰਹੇ ਨੇ, ਜਿਹੜੀਆਂ ਕਿ ਚੇਂਜਸ ਆਉਣ 'ਤੇ ਹੀ ਪਤਾ ਲੱਗੂਗਾ। ਲੇਕਿਨ ਉਹ ਚੇਂਜਸ ਕੀ ਨੇ ਹਾਲੇ ਉਹਨਾਂ ਨੇ ਕੁਝ ਵੀ ਡਿਸਕਲੋਜ਼ ਨਹੀਂ ਕੀਤਾ, ਪਬਲਿਸ਼ ਨਹੀਂ ਕੀਤਾ। ਬਟ ਜਿਹੜਾ ਇੱਕ SBO ਪ੍ਰੋਗਰਾਮ ਹੈ 491 ਦਾ, ਜਿਹਦੇ ਵਿੱਚ ਇਨਵੈਸਟਮੈਂਟ ਕਰਕੇ ਆਪਾਂ ਵੀਜ਼ਾ ਲੈ ਸਕਦੇ ਸੀ, ਉਹਦੇ ਵਿੱਚ ਕੁਝ ਵੱਡੀਆਂ ਤਬਦੀਲੀਆਂ ਕਰ ਰਹੇ ਨੇ। ਲੇਕਿਨ ਜਿਹੜੇ ਦੂਸਰੇ ਪ੍ਰੋਗਰਾਮ ਸੀ ਉਹ 'ਚ ਮਾਈਨਰ ਚੇਂਜਸ ਕਰਕੇ ਇੱਕ ਨਵੀਂ ਆਪਣੀ ਵੈਬਸਾਈਟ ਜਿਹੜੀ ਲਾਂਚ ਕਰ ਰਹੇ ਨੇ ਕੁਈਨਜ਼ਲੈਂਡ ਵਾਲੇ। ਸੋ ਦੇਖਦੇ ਹਾਂ ਉਹਦੇ ਵਿੱਚ ਕੀ ਹੁੰਦਾ। ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਥੋੜ੍ਹੇ ਬਹੁਤ ਲੀਨੀਅੰਟ ਹੋਣਗੇ, ਪਰ ਪ੍ਰੋਬਲਮ ਉਹੀ ਆਉਣੀ ਹੈ ਕਿ ਇਹਨਾਂ ਕੋਲ ਨੰਬਰ ਨੇ ਜਿਹੜੇ ਉਹ ਇੰਨੇ ਜ਼ਿਆਦਾ ਨਹੀਂ ਹੈਗੇ ਐਜ਼ ਕੰਪੇਅਰ ਟੂ ਅਗਰ ਆਪਾਂ ਨਿਊ ਸਾਊਥ ਵੇਲਸ ਦੀ ਗੱਲ ਕਰੀਏ, ਵਿਕਟੋਰੀਆ ਦੀ ਗੱਲ ਕਰੀਏ, ਸਾਊਥ ਆਸਟ੍ਰੇਲੀਆ ਦੀ ਗੱਲ ਕਰੀਏ, ਉਹਨਾਂ ਕੋਲ ਜਿਹੜੇ ਨੰਬਰ ਨੇ ਉਹ ਬਹੁਤ ਜ਼ਿਆਦਾ ਨੇਗੇ ਐਜ਼ ਕੰਪੇਅਰ ਟੂ ਕੁਈਨਜ਼ਲੈਂਡ। ਸੋ ਦੇਖਦੇ ਹਾਂ ਕਿੱਦਾਂ ਦਾ ਪ੍ਰੋਗਰਾਮ ਚੱਲਦਾ ਇਹਨਾਂ ਦਾ। ਹਾਂਜੀ ਅਮਨ ਜੀ, ਜੇ ਆਪਾਂ ਗੱਲ ਕਰੀਏ ਕਿ ਆਪਾਂ ਜਿੱਦਾਂ ਹੁਣ ਗੱਲ ਕਰ ਰਹੇ ਹਾਂ ਕਿ ਇਹ
ਜਿਹੜੇ ਚੇਂਜਸ ਲੈ ਕੇ ਆ ਰਹੇ ਨੇ, ਇਹ ਕੀ ਚੱਕਰ ਕੀ ਹੈ ਇਹ, ਮਤਲਬ ਕਿੱਦਾਂ ਕਿਸ ਬੇਸਿਸ ਤੇ ਇਹ ਜਿਹੜੇ ਆਪਣੇ ਚੇਂਜਸ ਨੇ ਉਹ ਕੰਸੀਡਰ ਕਰਦੇ ਨੇ, ਕਿ ਕੀ ਉਹ ਸੋਚਦੇ ਆ, ਕੀ ਉਹ ਕਿ ਕੋਈ ਇਹਦਾ ਕੋਈ ਕ੍ਰਾਈਟੇਰੀਆ ਹੈ ਜਾਂ ਕਿੱਦਾਂ ਆ, ਇਹ ਕਿੱਦਾਂ ਉਹ ਸੋਚਦੇ ਨੇ ਕਿ ਅਸੀਂ ਇਹ ਇੱਦਾਂ ਕਰਨਾ ਆ, ਕੁਛ ਇਹ 'ਚ ਚੇਂਜ ਕਰਨਾ, ਇਹਨੂੰ ਸੌਖਾ ਕਰਨਾ, ਇਹਨੂੰ ਔਖਾ ਕਰਨਾ ਆ? ਜੀ ਦੇਖੋ, ਇਹ ਇੱਕ ਕਲੈਕਟਿਵ ਡਿਸੀਜਨ ਹੁੰਦਾ ਜੀ ਕਿ ਜਿਹੜਾ ਪ੍ਰੋਗਰਾਮ ਹੈ ਸਕਿਲਡ ਮਾਈਗ੍ਰੇਸ਼ਨ, ਆਸਟ੍ਰੇਲੀਆ ਦੇ ਕਿਸੇ ਵੀ ਕੰਟਰੀ ਦੇ ਵਿੱਚ ਇੱਕ ਸਕਿਲਡ ਮਾਈਗ੍ਰੇਸ਼ਨ ਹੈ ਜਿਹੜੀ, ਈਵਨ ਆਪਾਂ ਇੰਡੀਆ ਦੀ ਵੀ ਗੱਲ ਕਰਦੇ ਹਾਂ, ਉੱਥੇ ਵੀ ਜਿਹੜੀ ਸਕਿਲਡ ਮਾਈਗ੍ਰੇਸ਼ਨ ਹੈ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਬੰਦੇ ਮੂਵ ਕਰਦੇ ਨੇਗੇ, ਠੀਕ ਹੈ, ਉਹ ਵੀ ਇੱਕ ਚਲੋ ਇੰਟਰਨਲੀ ਮਾਈਗ੍ਰੇਸ਼ਨ ਹੁੰਦੀ ਹੈ। ਲੇਕਿਨ ਆਪਾਂ ਇੱਥੇ ਆਏ ਆਂਗੇ, ਇਹ ਜਿਹੜੀ ਕੰਟਰੀਜ਼ ਨੇ ਇਹ ਡਿਵੈਲਪਡ ਨੇਗੇ ਆਪਣੇ ਇਨਫਰਾਸਟਰਕਚਰ ਦੇ ਵਿੱਚ, ਸਿਸਟਮਸ ਦੇ ਵਿੱਚ, ਲੇਕਿਨ ਸਕਿੱਲ ਸ਼ਾਰਟੇਜ ਹੈ ਜਿਹੜੀ ਉਹ ਇਸ ਕੰਟਰੀਜ਼ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ ਹੈਗੀ, ਠੀਕ ਹੈ, ਕਿਉਂਕਿ ਇਹ ਇੱਥੇ ਮਤਲਬ ਇੱਦਾਂ ਦਾ ਡੈਸਟੀਨੇਸ਼ਨ ਹੈ ਜਿੱਦਾਂ ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਿਆ, ਕੈਨੇਡਾ, ਸੋ ਇਹ ਉਹ ਡੈਸਟੀਨੇਸ਼ਨ ਨੇ ਜਿੱਥੇ ਲੋਕ ਪੂਰੀ ਮਤਲਬ ਸ਼ਿੱਦਤ ਦੇ ਨਾਲ ਆਉਣਾ ਚਾਹੁੰਦੇ ਨੇਗੇ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਆਸਟ੍ਰੇਲੀਆ ਦਾ ਵੈਦਰ ਵਧੀਆ, ਇੱਥੇ ਪੇ ਰੇਟ ਵਧੀਆ ਹੈਗਾ, ਲਾਈਫ ਸਟਾਈਲ ਹੈ ਜਿਹੜਾ ਬਹੁਤ ਵਧੀਆ ਹੈਗਾ। ਸੋ ਈਵਨ ਕਈ ਹੋਰ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇਗੀਆਂ ਜਿੱਦਾਂ ਕਿ ਇੰਗਲੈਂਡ ਹੋ ਗਿਆ, ਉਹਨਾਂ ਵਰਗੇ ਮੁਲਕਾਂ ਤੋਂ ਵੀ ਲੋਕ ਇੱਥੇ ਆਉਣਾ ਪਸੰਦ ਕਰਦੇ ਨੇ। ਆਇਰਲੈਂਡ ਹੋ ਗਿਆ, ਨੀਦਰਲੈਂਡ, ਬੜੇ ਲੋਕ ਨੇ ਇੱਥੇ ਜਿਹੜੇ ਉੱਥੋਂ ਮੂਵ ਕਰਦੇ ਨੇਗੇ ਮਤਲਬ ਹਰ ਸਾਲ ਹੈ ਨਾ। ਸੋ ਜਿਹੜੀ ਇਹ ਜਿਹੜਾ ਤਾਣਾ ਬਾਣਾ ਹੈ ਸਕਿਲਡ ਮਾਈਗ੍ਰੇਸ਼ਨ ਦਾ, ਇਹ ਇੱਕ ਕੋਈ ਮਤਲਬ ਇਹ ਨਹੀਂ ਹੈਗਾ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦਾ ਜਿਹੜਾ ਉਹ ਇੱਕ ਆਪਣਾ ਇੰਟਰਨਲੀ ਇੱਕ ਬੈਠ ਜਾਂਦੇ ਆ ਤੇ ਇੱਕ ਪ੍ਰੋਗਰਾਮ ਉਲੀਕ ਕੇ ਉਹ ਰਿਲੀਜ਼ ਕਰ ਦਿੰਦੇ ਆ। ਇਹ ਅਲੱਗ-ਅਲੱਗ ਆਰਗੇਨਾਈਜੇਸ਼ਨਸ ਨੇਗੀਆਂ, ਡਿਪਾਰਟਮੈਂਟ ਬਣੇ ਹੋਏ ਨੇਗੇ, ਜਿਹਦੇ ਵਿੱਚ ਇੱਕ ਨੈਸ਼ਨਲ ਸਕਿੱਲਸ ਕਮੇਟੀ ਹੈ। ਇਹਦੇ ਬਾਰੇ ਆਪਾਂ ਉਹਨਾਂ ਦੀ ਇੱਕ ਰਿਪੋਰਟ ਰਿਲੀਜ਼ ਹੋਈ ਸੀਗੀ, ਉਹਨਾਂ ਨੇ ਇੱਕ ਲਿਸਟ ਕੱਢੀ ਸੀ ਵੀ ਕਿਹੜੇ-ਕਿਹੜੇ ਆਕੂਪੇਸ਼ਨਸ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਜਿਨ੍ਹਾਂ ਦੀ ਬਹੁਤ ਮਤਲਬ ਹਾਰਡਲੀ ਕਹਿ ਲਓ ਜਾਂ ਐਕਿਊਟ ਸਕਿੱਲ ਸ਼ਾਰਟੇਜ ਹੈਗੀ। ਸੋ ਉਹ ਇੱਕ ਲਿਸਟ ਕੱਢੀ ਸੀ ਉਹਨਾਂ ਨੇ ਕਿ ਸਕਿੱਲ ਸ਼ਾਰਟੇਜ ਕਿੰਨਾਂ ਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਕੂਪੇਸ਼ਨਸ ਨੇਗੀਆਂ ਉਹਨਾਂ ਦੀ ਕਿੰਨੀ ਕੁ ਡਿਮਾਂਡ ਹੋਊਗੀ, ਕਿੰਨੀ ਕੁ ਸ਼ਾਰਟੇਜ ਹੋਊਗੀ। ਸੋ ਉਹਦੇ 'ਚ ਉਹਨਾਂ ਨੇ ਪੈਮਾਨਾ ਬਣਾਇਆ ਸੀ ਵੀ ਅੱਜ ਦੀ ਡੇਟ ਦੇ ਵਿੱਚ ਸ਼ਾਰਟੇਜ ਹੈਗੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਟਰੋਂਗ ਡਿਮਾਂਡ ਹੋਊਗੀ ਜਾਂ ਮੋਡਰੇਟ ਡਿਮਾਂਡ ਹੋਊਗੀ ਜਾਂ ਘੱਟ ਡਿਮਾਂਡ ਹੋਊਗੀ। ਤੇ ਇੱਕ ਉਹ ਆਕੂਪੇਸ਼ਨ ਸੀਗੀਆਂ ਜਿਨ੍ਹਾਂ ਦੀ ਅੱਜ ਦੀ ਡੇਟ ਦੇ ਵਿੱਚ ਬਹੁਤੀ ਸ਼ਾਰਟੇਜ ਨਹੀਂ ਹੈਗੀ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸਟਰੋਂਗ ਜਾਂ ਮੋਡਰੇਟ ਜਾਂ ਘੱਟ ਡਿਮਾਂਡ ਹੋ ਸਕਦੀ ਹੈ। ਸੋ ਉਹ ਲਿਸਟ ਇੱਕ ਉਹਨਾਂ ਨੇ ਬੜੇ ਕਹਿ ਲਓ ਐਨਾਲਿਸਿਸ ਤੋਂ ਬਾਅਦ ਤਿਆਰ ਕੀਤੀ ਸੀਗੀ। ਸੋ ਉਹ ਜਿਹੜੀ ਕਮੇਟੀ ਹੈਗੀ ਜਿਹੜੀ ਉਹ ਇੱਕ ਆਪਣੀ ਇਹਨਾਂ ਦੀ ਜਿਹੜਾ ਕਮਿਸ਼ਨ ਹੈਗਾ, ਨੈਸ਼ਨਲ ਸਕਿੱਲਸ ਕਮਿਸ਼ਨ ਬੋਲਦੇ ਆ, ਉਹ ਇੱਕ ਪਾਰਟ ਹੈ, ਉਹ ਇੱਕ ਬੋਡੀ ਹੈ ਜਿਹੜੀ ਰਿਸਪੌਂਸੀਬਲ ਹੈਗੀ ਇਸ ਚੀਜ਼ ਨੂੰ ਦੱਸਣ ਲਈ ਕਿ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਕਿਸ ਚੀਜ਼ ਦੀ ਕਿਹੜੀ ਸਕਿੱਲ ਦੀ ਆਪਾਂ ਨੂੰ ਲੋੜ ਹੈਗੀ। ਉਸ ਤੋਂ ਇਲਾਵਾ ਇੱਕ ਜੁਆਇੰਟ ਸਟੈਂਡਿੰਗ ਕਮੇਟੀ ਹੁੰਦੀ ਹੈ ਜਿਹੜੀ ਇਸ ਅਦਾਰੇ ਦੇ ਨਾਲ ਤੇ ਡਿਪਾਰਟਮੈਂਟ ਆਫ ਹੋਮ ਅਫੇਅਰ ਦੇ ਨਾਲ ਉਹਨਾਂ ਦੇ ਨਾਲ ਲੇਅਰਸ ਕਰਦੀ ਹੈਗੀ ਤੇ ਉਹਨਾਂ ਨੂੰ ਉਹ ਰეკਮੈਂਡੇਸ਼ਨਸ ਕਰਦੇ ਨੇ ਕਿ ਬੇਸਡ ਔਨ ਜਿਹੜੀ ਨੈਸ਼ਨਲ ਸਕਿੱਲਸ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹਦੇ ਤੇ ਬੇਸਡ ਜਾਂ ਜੋ ਉਹਨਾਂ ਨੇ ਆਪ ਐਨਾਲਿਸਿਸ ਕੀਤਾ ਹੁੰਦਾ, ਜੋ ਸਰਵੇ ਕੀਤੇ ਨੇ, ਜੋ ਉਹਨਾਂ ਨੇ ਆਪਣਾ ਆਬਜ਼ਰਵੇਸ਼ਨਸ ਕੀਤੀਆਂ ਹੁੰਦੀਆਂ ਨੇ, ਉਹਦੇ ਬਿਹਾਫ ਦੇ ਉੱਤੇ ਉਹ ਕੀ ਕਰਦੇ ਨੇਗੇ, ਉਹ ਇਹ ਦੇਖਦੇ ਨੇ ਕਿ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ, ਜਿਹੜਾ ਸਕਿੱਲ ਮਾਈਗ੍ਰੇਸ਼ਨ ਪ੍ਰੋਗਰਾਮ ਹੈ, ਉਹ ਕਿਸੇ ਪਰਪਸ ਦੇ ਨਾਲ ਕੱਢਿਆ ਗਿਆ ਕਿ ਸਕਿੱਲ ਨੂੰ ਜਿਹੜੀ ਸਕਿੱਲ ਸ਼ਾਰਟੇਜ ਹੈ ਉਹਦੀ ਭਰਪਾਈ ਕਰਨੀ ਹੈ ਜੀ। ਉਹ ਸਭ ਤੋਂ ਪਹਿਲਾਂ ਤਾਂ ਇਹ ਦੇਖਦੇ ਨੇਗੇ ਕਿ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਇਹ ਕਿੰਨਾ ਕੁ ਇਫੈਕਟਿਵ ਚੱਲ ਰਿਹਾ ਹੈਗਾ। ਵੀ ਜੇ ਸਾਨੂੰ ਅੱਜ ਦੀ ਡੇਟ ਦੇ ਵਿੱਚ ਸ਼ੈਫ ਦੀ ਲੋੜ ਹੈ, ਸਾਨੂੰ ਅੱਜ ਦੀ ਡੇਟ ਦੇ ਵਿੱਚ ਡਿਵੈਲਪਰ ਪ੍ਰੋਗਰਾਮਰਸ ਦੀ ਲੋੜ ਹੈ, ਜੇ ਸਾਨੂੰ ਅੱਜ ਦੀ ਡੇਟ ਦੇ ਵਿੱਚ ਆਪਣੇ ਨਰਸਿਸ ਦੀ ਲੋੜ ਹੈਗੀ, ਵੀ ਵਾਕਈ ਉਹ ਚੀਜ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਅਗਰ ਨਰਸਿਸ ਫਿਲ ਹੋ ਰਹੀ ਹੈ ਉਹ ਪੋਜੀਸ਼ਨਸ ਕਿ ਨਹੀਂ ਹੋ ਰਹੀਆਂ, ਸਭ ਤੋਂ ਪਹਿਲਾਂ ਤਾਂ ਉਹ ਪਰਪਸ ਦੇਖਦੇ ਨੇ ਇਸ ਜਿਹੜਾ ਪ੍ਰੋਗਰਾਮ ਹੈ ਸਕਿੱਲਡ ਮਾਈਗ੍ਰੇਸ਼ਨ ਦਾ ਉਹ ਫੁੱਲਫਿਲ ਹੋ ਰਿਹਾ ਕਿ ਨਹੀਂ ਹੋ ਰਿਹਾ। ਜੇ ਨਹੀਂ ਹੋ ਰਿਹਾ ਤਾਂ ਉਹਦੇ ਵਿੱਚ ਇੱਕ ਸ਼ਾਰਟ ਟਰਮ ਕੀ ਐਡਜਸਟਮੈਂਟਸ ਕੀਤੀਆਂ ਜਾ ਸਕਦੀਆਂ ਨੇ ਜਿਹਦੇ ਨਾਲ ਕਿ ਇਹਨੂੰ ਜਿਹੜੀ ਉਹ ਮਤਲਬ ਕੋਈ ਵੀ ਚੀਜ਼ ਹੈ ਇੰਪਰੂਵਮੈਂਟ ਕਰਦੇ ਹਾਂ ਉਹਦੇ 'ਚ ਨਾ। ਆਪਾਂ ਆਮ ਨੋਰਮਲ ਲਾਈਫ ਦੇ ਵਿੱਚ ਵੀ ਆਪਾਂ ਕੋਈ ਕੰਮ ਕਰਦੇ ਹਾਂ ਉਹ 'ਚ ਹਰ ਟਾਈਮ ਕੋਈ ਨਾ ਕੋਈ ਇੰਪਰੂਵਮੈਂਟ ਦਾ ਕੋਈ ਨਾ ਕੋਈ ਆਪਾਂ ਕਰਦੇ ਰਹਿੰਦੇ ਹੈਗੇ। ਸੋ ਉਸ ਤਰੀਕੇ ਦੇ ਨਾਲ ਉਹ ਜਿਹੜੀਆਂ ਸ਼ਾਰਟ ਟਰਮ ਐਡਜਸਟਮੈਂਟਸ ਨੇ ਉਹ ਦੱਸਦੇ ਨੇ, ਪਲੱਸ ਉਹ ਜਿਹੜੀ ਆਪਣੀ ਆਬਜ਼ਰਵੇਸ਼ਨ ਆ ਉਹਦੇ 'ਚ ਇਹ ਦੱਸਦੇ ਨੇ ਕਿ ਲੌਂਗ ਟਰਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਿੱਦਾਂ ਦਾ ਆਪਾਂ ਨੂੰ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ। ਜਿਹੜੀ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਕੋਈ ਵੀਜ਼ਾ ਇੰਟਰੋਡਿਊਸ ਕਰਨਾ ਨਵਾਂ, ਜਾਂ ਜਿਹੜੇ ਚੱਲ ਰਹੇ ਵੀਜ਼ੇ ਨੇਗੇ ਉਹ ਇਫੈਕਟਿਵ ਵੀ ਹੈਗੇ ਨੇ ਕਿ ਨਹੀਂ ਹੈਗੇ ਜੀ। ਵੀ ਆਪਾਂ ਨੂੰ ਕੋਈ ਵੀਜ਼ਾ ਸਬ ਕਲਾਸ ਚੇਂਜ, ਜਿਵੇਂ ਹੁਣ ਪਿੱਛੇ 457 ਤੋਂ 482 ਲੈ ਕੇ ਆਇਆ ਸੀ, ਉਹ ਵੀ ਇਹਨਾਂ ਸਾਰੀਆਂ ਜਿਹੜੀਆਂ ਇਹ ਐਨਾਲਿਸਿਸ ਸੀ ਇਹਨਾਂ ਦਾ ਹੀ ਨਤੀਜਾ ਸੀਗਾ। RSMS ਬੰਦ ਕਰਕੇ 494 ਆਇਆ ਸੀਗਾ, ਉਹ ਵੀ ਇੱਕ ਪਾਰਟ ਆਫ ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਗੇਮ ਹੈ ਉਹਦਾ ਇੱਕ ਪਾਰਟ ਸੀਗਾ, ਕਿਉਂਕਿ ਉਹ ਜਿਹੜੀ ਐਨਾਲਿਸਿਸ ਰਿਪੋਰਟ ਸੀ ਉਹਦੇ ਆਧਾਰ ਦੇ ਉੱਤੇ ਸਰਕਾਰ ਨੇ ਇਹ ਫੈਸਲੇ ਲੈ ਕੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਉਹ ਚੇਂਜਸ ਕੀਤੀਆਂ ਸੀ। ਸੋ ਇਹ ਜਿਹੜੇ ਸਾਰੇ ਮਤਲਬ ਕੰਮ ਨੇ ਇਹ ਕਮੇਟੀ ਕਰਦੀ ਹੈਗੀ ਤੇ ਉਹ ਰეკਮੈਂਡੇਸ਼ਨਸ ਨੇ ਜਿਹੜੀਆਂ ਉਹ ਦਿੰਦੇ ਨੇ। ਸੋ 1-2 ਦਿਨ ਪਹਿਲਾਂ ਉਹਨਾਂ ਨੇ ਨਵੀਆਂ ਇਸ ਸਾਲ ਤੋਂ ਅੱਗੇ ਵੀ ਹੁਣ ਅੱਗੇ ਕੀ ਕਰਨਾ
ਇਹ ਜਿਹੜੀ ਚੀਜ਼ ਸੀ ਇਹ ਚੇਂਜਸ ਆਉਣੀਆਂ ਸੀ ਲਾਸਟ ਈਅਰ ਆਉਣੀਆਂ ਸੀਗੀਆਂ ਜੀ, ਪਰ ਕਰੋਨਾ ਕਰਕੇ ਜਿਹੜਾ ਸਾਰਾ ਕਹ ਲਓ ਵੀ ਦਾਰੋ-ਮਦਾਰ ਚੇਂਜ ਹੋ ਗਿਆ। ਜੋ ਸਕਿਲਡ ਮਾਈਗ੍ਰੇਸ਼ਨ ਚੱਲ ਰਿਹਾ ਸੀ ਉਹ ਉਥਲ-ਪੁਥਲ ਹੋ ਗਿਆ। ਜਿਹੜੀਆਂ ਸੀਟਾਂ ਐਲੋਕੇਟ ਸੀ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਉਹ ਸੀਟਾਂ ਕੱਢ ਕੇ ਪਾਰਟਨਰ ਵੀਜ਼ਾ ਜਾਂ ਫੈਮਿਲੀ ਵੀਜ਼ਾਸ ਨੂੰ ਦੇਤੀਆਂ, ਜਾਂ ਇੱਕ GTI ਵੀਜ਼ਾ ਨਵਾਂ ਇੰਟਰੋਡਿਊਸ ਕੀਤਾ ਸੀਗਾ ਜਿਹਦੇ ਵਿੱਚ ਗਲੋਬਲ ਟੈਲੈਂਟ ਇੰਡੀਪੈਂਡੈਂਟ ਵੀਜ਼ਾ ਜਿਨ੍ਹਾਂ ਨੇ PhD ਵਗੈਰਾ ਕੀਤੀ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਟਾਰਗੇਟ ਸੈਕਟਰ ਬਣਾਏ ਸੀਗੇ ਕਿ ਹੈਲਥ ਦੇ ਨਾਲ ਰਿਲੇਟਡ ਸੀ, IT ਨਾਲ ਰਿਲੇਟਡ ਸੀਗੇ, ਆਪਣੇ ਰਿਸੋਰਸਿਸ ਮਾਈਨਿੰਗ ਇੰਡਸਟਰੀ ਦੇ ਨਾਲ। ਸੋ ਇਦਾਂ ਦੇ ਕੁਝ ਅਗਰ ਤੁਸੀਂ ਉਹਦੇ ਵਿੱਚ PhD ਵਗੈਰਾ ਕੀਤੀ ਹੈ ਪਿਛਲੇ 2-2.5-3 ਸਾਲਾਂ ਦੇ ਵਿੱਚ ਤਾਂ ਤੁਸੀਂ ਉਹਨੂੰ ਮਤਲਬ ਉਹ ਵੀਜ਼ੇ ਨੂੰ ਲੈ ਸਕਦੇ ਹੋ, ਸਿੱਧੀ PR ਹੈ ਉਹ। ਜੀ, ਆਪਾਂ ਜਿੱਦਾਂ ਸ਼ੁਰੂਆਤ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ, ਜਿਹੜੇ ਸ਼ੁਰੂਆਤੀ ਆਪਣੇ ਪ੍ਰੋਗਰਾਮ ਸੀਗੇ ਆਈ ਥਿੰਕ ਆਪਾਂ ਉਹਨਾਂ ਦੇ ਵਿੱਚ ਇਹ ਡਿਸਕਸ ਕੀਤਾ ਸੀ ਕਿ ਉਹ ਕਰੀਮ ਉਹ ਇਕੱਠੀ ਕਰ ਰਹੇ ਨੇ ਇਸ ਟਾਈਮ ਤੇ। ਅੱਜ ਵੀ ਉਹ ਚੀਜ਼ ਜਿਹੜੀ ਹੈਗੀ ਉਹ ਇੱਕ ਰეკਮੈਂਡੇਸ਼ਨ ਦੇ ਰੂਪ ਦੇ ਵਿੱਚ ਵੀ ਆਈ ਹੈਗੀ। ਇਹਨਾਂ ਦਾ ਜਿਹੜਾ ਆਸਟ੍ਰੇਲੀਆ ਦਾ ਇਸ ਟਾਈਮ ਮਕਸਦ ਇਹੀ ਹੈ ਕਿ ਅਸੀਂ ਜਿਹੜੇ ਟੌਪ ਨੌਚ ਜਿਹੜੇ ਸਕਿਲਡ ਮਾਈਗਰੈਂਟਸ ਨੇ ਉਹਨਾਂ ਨੂੰ ਅਸੀਂ ਇੱਕ ਮਤਲਬ ਉਹਦੇ 'ਚ ਰੱਖਣਾ ਕਿ ਉਹ ਸਾਡੀ ਪ੍ਰਾਇੋਰਟੀ ਦੇ ਆਧਾਰ 'ਤੇ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਉਣਾ। ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅਗਰ ਦੇਖਿਆ ਜਾਵੇ ਰਿਸਰਚ ਦੀ ਹਾਲੇ ਥੋੜ੍ਹੀ ਜਿਹੀ ਕਹਿ ਲਓ ਕਿ ਪਿੱਛੇ ਨੇ ਬਾਕੀ ਜਿਵੇਂ ਅਮਰੀਕਾ ਜਾਂ ਹੋਰ ਇੱਦਾਂ ਦੀਆਂ ਕੰਟਰੀਜ਼ ਨਾਲੋਂ। ਸੋ ਇਹ ਵੀ ਉਸ ਹਾਣ ਦਾ ਉਸ ਲੈਵਲ ਦਾ ਆਪਣੇ ਆਪ ਨੂੰ ਕਰਨਾ ਚਾਹੁੰਦੇ ਨੇ। ਇਹ ਵੀ ਚਾਹੁੰਦੇ ਨੇ ਕਿ ਬਾਕੀ ਜਿਹੜੀਆਂ ਕੰਟਰੀਜ਼ ਨੇ ਉਹਨਾਂ ਤੋਂ ਅਸੀਂ ਕਰੀਮ ਲਿਆ ਕੇ ਇੱਥੇ ਆਪਣਾ ਜਿਹੜੇ ਇਕੋਨਮੀ ਨੂੰ ਬੂਸਟ ਕਰੀਏ, ਉਹਨੂੰ ਅੱਗੇ ਲੈ ਕੇ ਜਾਈਏ, ਵਧਾਈਏ, ਹੈ ਨਾ। ਸੋ ਇਹ ਸਾਰੇ ਜਿਹੜੇ ਇਹ ਕੰਮ ਹੈ ਇਹ ਇਸ ਕਮੇਟੀ ਨੇ ਕਰਨੇ ਆ, ਉਹਨੇ ਰეკਮੈਂਡੇਸ਼ਨਸ ਦੇਣੀਆਂ ਨੇ। ਸੋ ਉਹ ਰეკਮੈਂਡੇਸ਼ਨਸ ਬਾਰੇ ਆਪਾਂ ਅੱਜ ਆਪਣੇ ਸਰੋਤਿਆਂ ਦੇ ਨਾਲ ਗੱਲ ਕਰ ਲੈਂਦੇ ਹਾਂ, ਕਿਉਂਕਿ ਇਹਦੇ ਵਿੱਚ ਕਈ ਜਿਹੜੀਆਂ ਵਧੀਆ ਗੁੱਡ ਨਿਊਜ਼ ਜਿਵੇਂ ਆਪਾਂ ਯੂਜ਼ ਕਰਦੇ ਹਾਂ ਕਿ ਗੁੱਡ ਨਿਊਜ਼ ਹੈਗੀ। ਸੋ ਆਪਣੇ ਆਉਣ ਵਾਲੇ ਜਿਹੜੇ ਮਾਈਗਰੈਂਟਸ ਨੇ, ਜਿਹੜੇ ਐਸਪਾਇਰੈਂਟ ਮਾਈਗਰੈਂਟਸ ਨੇ, ਜਿਹੜੇ ਇੱਥੇ ਹਲੇ ਜਿਨ੍ਹਾਂ ਨੇ ਆਉਣਾ ਜਾਂ ਜਿਨ੍ਹਾਂ ਨੇ ਹਲੇ PR ਨਹੀਂ ਹੋਈ, ਉਹਨਾਂ ਵਾਸਤੇ ਗੁੱਡ ਨਿਊਜ਼ ਹੈਗੀ ਕਿ ਜਿਹੜੀਆਂ ਰეკਮੈਂਡੇਸ਼ਨਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਆਪਾਂ ਅਕਸਰ ਗੱਲਾਂ ਕਰਦੇ ਹਾਂ ਕਿ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਸਰਕਾਰ ਨੂੰ, ਉਹ ਚੀਜ਼ਾਂ ਵੀ ਇਹਦੇ ਵਿੱਚ ਇਨਕਲੂਡ ਨੇ ਜਿਹੜੀਆਂ ਰეკਮੈਂਡੇਸ਼ਨਸ ਨੇਗੀਆਂ। ਜੀ ਬਿਲਕੁਲ। ਤੇ ਆਪਾਂ ਫਿਰ ਸ਼ੁਰੂਆਤ ਕਰਦੇ ਹਾਂ ਰეკਮੈਂਡੇਸ਼ਨਸ ਦੀ। ਜੀ ਬਿਲਕੁਲ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਗੁੱਡ ਨਿਊਜ਼ ਆ, ਸਾਡੇ ਦਰਸ਼ਕ ਅਸੀਂ ਵੀ ਉਤਾਵਲੇ ਰਹੀਦਾ, ਆਪਾਂ ਟਰਾਈ ਕਰੀਦਾ ਕਿ ਦਰਸ਼ਕਾਂ ਨੂੰ ਕੋਈ ਚੰਗੀ ਖਬਰ ਹੀ ਸੁਣਾਈਏ। ਖੈਰ ਸਾਡੇ ਹੱਥ ਵਾਸ ਕੁਝ ਨਹੀਂ ਹੈਗਾ, ਪਰ ਚਲੋ ਇੱਕ ਹੋ ਜਾਂਦਾ ਕਿ ਅੱਜ ਕੱਲ੍ਹ ਦੇ ਟਾਈਮ 'ਚ ਇੱਕ ਇਮੋਸ਼ਨਲ ਜਿਹੜਾ ਹੈਗਾ ਉਹ ਬੜਾ ਆਪਾਂ ਵੀਕ ਫੀਲ ਕਰਦੇ ਹਾਂ, ਕਿਉਂਕਿ ਦੇਖਣ ਨੂੰ ਮਿਲਦੇ ਆ ਜੀ ਬਾਰਡਰ ਕਲੋਜ਼ ਨੇ, ਅਸੀਂ ਇੱਧਰ ਨਹੀਂ ਜਾ ਸਕਦੇ, ਅਸੀਂ ਉੱਧਰ ਨਹੀਂ ਜਾ ਸਕਦੇ, ਸਾਡੇ ਵੀਜ਼ੇ ਖਤਮ ਹੋ ਰਿਹਾ। ਚਲੋ ਇਹ ਇੱਕ ਛੋਟੀ ਜਿਹੀ ਹੋਪ, ਚਾਹੇ ਛੋਟੀ ਜਿਹੀ ਵੀ ਹੋਪ ਕਹਿ ਸਕਦੇ ਹਾਂ, ਪ੍ਰੋਗਰਾਮ ਨਹੀਂ ਖੋਲ ਰਹੀ ਸਟੇਟ, ਹੋਰ ਪੰਗਾ ਹੈ ਨਾ। ਜੀ ਬਿਲਕੁਲ। ਤੇ ਇਦਾਂ ਦੇ ਟਾਈਮ ਦੇ ਵਿੱਚ ਫਿਰ ਇਹ ਇੱਕ ਚੀਜ਼ ਥੋੜਾ ਮਤਲਬ ਮਨ ਨੂੰ ਥੋੜਾ ਤਸੱਲੀ ਕਹਿ ਸਕਦੇ ਹਾਂ ਆਪਾਂ ਮਿਲ ਜਾਂਦੀ ਹੈ ਜਦੋਂ ਆਪਾਂ ਕੋਈ ਚੰਗੀ ਥੋੜੀ ਜਿਹੀ ਖਬਰ ਸੁਣਦੇ ਹਾਂ। ਜੀ ਬਿਲਕੁਲ। ਦੇਖੋ ਰეკਮੈਂਡੇਸ਼ਨਸ ਉਹਨਾਂ ਨੇ ਟੋਟਲ ਜਿਹੜੀਆਂ ਨੰਬਰ ਨੇਗੇ ਉਹ 18 ਰეკਮੈਂਡੇਸ਼ਨ ਸੀ। ਆਪਾਂ ਉਹਦੇ ਵਿੱਚੋਂ ਨਿਚੋੜ ਕੱਢ ਕੇ ਜਿਹੜੀਆਂ ਮੇਰੇ ਖਿਆਲ 'ਚ ਮੈਨੂੰ ਲੱਗਦਾ ਕਿ ਆਪਣੇ ਕੰਮ ਦੀਆਂ ਨੇ ਜਾਂ ਆਪਾਂ ਯੂਜ਼ ਕਰ ਸਕਦੇ ਜਿਹੜੇ ਆਪਣੇ ਸਰੋਤੇ ਨੇਗੇ, ਆਪਾਂ ਉਹਨਾਂ ਬਾਰੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਜਿਹੜੀ ਪਿਛਲੇ 1-2 ਪ੍ਰੋਗਰਾਮਾਂ ਦੇ ਵਿੱਚ ਮੇਰੇ ਖਿਆਲ 'ਚ ਆਪਾਂ ਇਹਦੇ ਬਾਰੇ ਡਿਸਕਸ਼ਨ ਵੀ ਕੀਤੀ ਸੀ, ਕਿਉਂਕਿ ਇਹ ਕਾਫੀ ਲੰਮੇ ਸਮੇਂ ਤੋਂ ਚੀਜ਼ ਇਹ ਚੱਲ ਰਹੀ ਹੈ, ਇਹਦੇ ਬਾਰੇ ਡਿਸਕਸ਼ਨ ਚੱਲ ਰਹੀ ਹੈਗੀ ਕਿ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ 3 ਜਿਹੜੀਆਂ ਬੇਸਿਕ ਲਿਸਟਾਂ ਨੇਗੀਆਂ, ਜਿਹਦੇ ਵਿੱਚ ਆਕੂਪੇਸ਼ਨਸ ਲਿਸਟ ਆਪਾਂ ਜਿਹਨੂੰ ਬੋਲ ਦਿਆਂਗੇ, ਜਿਹ 'ਚ ਮੀਡੀਅਮ ਟੂ ਲੌਂਗ ਟਰਮ ਹੈ, ਜਿਹਦਾ ਕਿ ਲੌਂਗ ਟਰਮ ਸਕੋਪ ਵਾਲੀਆਂ ਨੇ, ਇੱਕ ਸ਼ਾਰਟ ਟਰਮ ਹੈਗੀ, ਤੇ ਇਸ ਜਿਹੜੀ ਤੀਸਰੀ ਹੈ ਉਹ ਰੀਜਨਲ ਆਕੂਪੇਸ਼ਨ ਲਿਸਟ ਹੈ, ਜਿਹੜੀ ਰੀਜਨਲ ਏਰੀਆ ਦੀ ਲਿਸਟ ਹੈਗੀ। ਸੋ ਜਿਹੜਾ ਪਹਿਲਾ ਪ੍ਰਪੋਜ਼ਲ ਹੈ, ਜਿਹੜੀ ਪਹਿਲੀ ਰეკਮੈਂਡੇਸ਼ਨ ਹੈ ਉਹ ਇਹ ਹੈ ਕਿ ਜਿਹੜੀ ਮੀਡੀਅਮ ਟੂ ਲੌਂਗ ਟਰਮ ਲਿਸਟ ਹੈ ਉਹ ਤੇ ਜਿਹੜੀ ਸ਼ਾਰਟ ਟਰਮ ਲਿਸਟ ਹੈ ਉਹਨਾਂ ਨੂੰ ਕੰਬਾਈਨ ਕਰਕੇ, ਉਹਨਾਂ ਨੂੰ ਕੰਸੋਲੀਡੇਟ ਕਰਕੇ ਇੱਕ ਲਿਸਟ ਬਣਾ ਦਿੱਤੀ ਜਾਵੇ। ਮੈਂ ਵਾਪਸ ਜਾਊਂਗਾ 2007-8-9 ਦੇ ਵਿੱਚ, ਜਾਂ ਜਿਹੜੇ ਟਾਈਮਾਂ ਦੇ ਅਸੀਂ ਪੱਕੇ ਹੋਏ ਹਾਂ 2005-6 ਦੀ ਗੱਲ ਦੱਸ ਰਿਹਾ, ਉਸ ਟਾਈਮਾਂ ਦੇ ਵਿੱਚ ਇੱਕ ਲਿਸਟ ਹੁੰਦੀ ਸੀ ਜੀ। ਸੋ ਉਹ ਲਿਸਟ ਸੀ ਜਿਹੜੀ ਉਹ ਕਾਫੀ ਲੰਬੀ ਹੁੰਦੀ ਸੀ, ਉਹ ਟਾਈਮ ਟੂ ਟਾਈਮ ਉਹ ਘੱਟਦੀ ਵੱਧਦੀ ਰਹੀ ਹੈਗੀ, ਲੇਕਿਨ ਉਹ ਇੱਕ ਲਿਸਟ ਹੁੰਦੀ ਸੀ, ਉਹਦੇ ਵਿੱਚ ਸਾਰੀਆਂ ਆਕੂਪੇਸ਼ਨ ਹੁੰਦੀਆਂ ਸੀ, ਉਹਦੇ ਤਰੀਕੇ ਦੇ ਨਾਲ ਸਾਰੇ ਜਿਹੜੇ ਵੀਜ਼ਾ ਸੀ ਪੈ ਜਾਂਦੇ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਜਿਹੜੀਆਂ ਇਹ ਚੇਂਜਸ ਕਰਕੇ ਲਿਸਟਾਂ ਉਹਨਾਂ ਨੇ ਸਪਲਿਟ ਕਰਤੀਆਂ ਸੀ, ਉਹਦੇ ਆਪਣੇ ਫਾਇਦੇ ਨੁਕਸਾਨ ਨੇ, ਲੇਕਿਨ ਦੁਬਾਰਾ ਤੋਂ ਜਿਹੜੀ ਇਹ ਕਮੇਟੀ ਆ ਉਹ ਰੀਅਲਾਈਜ਼ ਕਰ ਰਹੇ ਨੇ ਕਿ ਇਹ ਜਿਹੜੀ ਲਿਸਟ ਹੈਗੀ ਹੈ ਇੱਕ ਲਿਸਟ ਬਣਨੀ ਚਾਹੀਦੀ ਹੈ ਰਾਦਰ ਦੈਨ 2। ਸੋ ਪਹਿਲੀ ਜਿਹੜੀ ਰეკਮੈਂਡੇਸ਼ਨ ਆ ਉਹ ਇਹ ਹੈ। ਉਹਦੇ ਵਿੱਚੋਂ ਬੇਸਿਕਲੀ ਉਹ ਕੀ ਕਹਿ ਰਹੇ ਨੇ ਕਿ ਤੁਸੀਂ ਅਕਿਊਟ ਸਕਿੱਲ ਸ਼ਾਰਟੇਜ ਨੂੰ ਆਇਡੈਂਟੀਫਾਈ ਕਰੋ, ਤੇ ਉਹਨੂੰ ਆਇਡੈਂਟੀਫਾਈ ਕਰਨ ਦੇ ਮੈਥਡ ਵੀ ਤੁਸੀਂ ਦੱਸਣੇ ਆ। ਜਿਹੜੀ ਜੋਬ ਹੈ ਉਹ ਨੈਸ਼ਨਲ ਸਕਿੱਲਸ ਜਿਹੜੇ ਕਮਿਸ਼ਨ ਹੈਗਾ ਉਹ ਜੋਬ ਉਹਨਾਂ ਨੂੰ ਦਿੱਤੀ ਜਾਊਗੀ ਕਿ ਤੁਸੀਂ ਮੈਥਡ ਡਿਫਾਈਨ ਕਰਨੇ ਨੇ ਕਿ ਓਕੇ ਹੁਣ ਆਪਾਂ ਜਿਵੇਂ ਹੁਣ ਕਰੋਨਾ ਆ ਗਿਆ ਸੀਗਾ, ਤੇ ਉਹ ਕਰੋਨਾ ਦੇ ਵਿੱਚ ਇੱਕ PMSOL ਲਿਸਟ ਕੱਢੀ ਸੀ, ਪ੍ਰਾਇੋਰਟੀ ਮਾਈਗ੍ਰੇਸ਼ਨ ਸਕਿਲਡ ਆਕੂਪੇਸ਼ਨ ਲਿਸਟ ਨਾ। ਉਹ 'ਚ ਪਹਿਲਾਂ 17-18 ਆਕੂਪੇਸ਼ਨ ਐਡ ਕੀਤੀਆਂ, ਫਿਰ ਕਰਦੇ ਹੁਣ 44 ਆਕੂਪੇਸ਼ਨਸ ਹੋ ਗਈਆਂ ਨੇ ਜੀ। ਸੋ ਉਹ ਜਿਹੜੀ ਕਮੇਟੀ ਆ ਉਹਦਾ ਕੰਮ ਇਹੀ ਹੋਣਾ, ਉਹਨਾਂ ਨੇ ਇੱਕ ਇਹ ਦੇਖਣਾ ਕਿ ਵਾਕਈ ਸਾਨੂੰ ਉਹਨਾਂ ਨੇ ਸਿਵੀਅਰਿਟੀ ਲੈਵਲ ਦੇਖਣਾ ਕਿ ਕਿਹੜੀ ਆਕੂਪੇਸ਼ਨ ਆ ਉਹਦਾ, ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਨੇ ਲਿਸਟ ਕੱਢੀ ਹੈ ਕਿ ਸਟਰੋਂਗ ਉਹਨਾਂ ਨੂੰ ਲੱਗਦਾ ਕਿ ਇਹਦੀ ਆਉਣ ਵਾਲੇ ਸਮੇਂ ਦੇ ਵਿੱਚ ਡਿਮਾਂਡ ਹੋਣੀ ਹੈ, ਜਾਂ ਮੋਡਰੇਟ ਡਿਮਾਂਡ ਹੋਣੀ ਹੈ, ਜਾਂ ਲੋ ਡਿਮਾਂਡ ਹੋਣੀ ਹੈ। ਸੋ ਇੱਦਾਂ ਉਹਨਾਂ ਨੇ ਇੱਕ ਰეკਮੈਂਡੇਸ਼ਨ ਉਹਨਾਂ ਨੂੰ ਇਹ ਕੀਤੀ ਹੈ ਕਿ ਤੁਸੀਂ
ਐਕਿਊਟ ਇੱਕ ਇਦਾਂ ਦੀ ਮੈਥਡੋਲੋਜੀ ਤਿਆਰ ਕਰਨੀ ਜਿਹਦੇ ਨਾਲ ਕੋਈ ਐਕਿਊਟ ਆਪਾਂ ਜਿਹੜੀ ਲਿਸਟ ਹੈਗੀ ਉਹ ਤੁਸੀਂ ਤਿਆਰ ਕਰਕੇ ਡਿਪਾਰਟਮੈਂਟ ਨੂੰ ਦੇਣੀ ਹੈ, ਉਹਨਾਂ ਨੂੰ ਦੱਸਣਾ ਕਿ ਆਹ ਜਿਹੜੀਆਂ ਆਕੂਪੇਸ਼ਨਸ ਨੇ ਇਹਨਾਂ ਦੀ ਅੱਜ ਦੀ ਡੇਟ ਦੇ ਵਿੱਚ ਡਿਮਾਂਡ ਹੈ, ਫਿਰ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ। ਹਾਂਜੀ, ਮੰਨ ਲਓ ਹੁਣ ਜਿੱਦਾਂ PMSOL ਸੀ, ਮੈਂ ਤੁਹਾਨੂੰ ਓਨੈਸਟਲੀ ਦੱਸਦਾ ਜਿਹੜੀ PMSOL ਲਿਸਟ ਹੈਗੀ ਉਹਦਾ ਇੰਨਾ ਭੰਬਲ ਭੁੱਸਾ ਰਿਹਾ ਕਿ ਸਮਝ ਹੀ ਨਹੀਂ ਆ ਰਿਹਾ ਸੀ ਵੀ ਉਹ ਲਿਸਟ ਕਿਹਦੀ ਹੈ, ਕਿਵੇਂ ਯੂਜ਼ ਕਰਨੀ ਹੈ ਤੇ ਉਹ ਕਿਹੜੇ ਪਰਪਸ ਲਈ ਯੂਜ਼ ਹੋਣੀ ਹੈ। ਕਿਉਂਕਿ ਕੁਝ ਸਟੇਟ ਸੀ ਜਿਹੜੀਆਂ ਉਹਨਾਂ ਨੇ ਕੀ ਕੀਤਾ ਕਿ ਉਸ ਲਿਸਟ ਨੂੰ ਆਪਣੀ ਲਿਸਟ ਬਣਾ ਕੇ ਪੇਸ਼ ਕਰਤਾ ਕਿ ਅਸੀਂ ਆਹ ਲਿਸਟ ਨੂੰ ਹੀ ਮੰਨਣਾ ਇਹਦੇ ਵਿੱਚ, ਅਗਰ ਤੁਹਾਡੀ ਆਕੂਪੇਸ਼ਨ ਇਸ ਲਿਸਟ ਦੇ ਵਿੱਚ ਅਸੀਂ ਤੁਹਾਨੂੰ ਇਨਵਾਈਟ ਕਰ ਲਾਂਗੇ, ਅਦਰਵਾਈਜ਼ ਨਹੀਂ ਕਰਦੇ ਹਨ। ਪਰ ਉਹ ਜਿਹੜੀ ਲਿਸਟ ਬੇਸਿਕਲੀ ਜਦੋਂ ਕੱਢੀ ਗਈ ਸੀ ਉਹ ਇਸ ਤਰੀਕੇ ਨਾਲ ਕੱਢੀ ਗਈ ਸੀ ਕਿ EMPLOYER ਸ਼ਾਰਟੇਜ ਜਿਹੜੇ EMPLOYER ਸਪਾਂਸਰ ਵੀਜ਼ਾ ਨੇ ਉਹਨਾਂ ਅਗਰ ਕੋਈ ਉਹਨਾਂ ਦਾ EMPLOYE ਬਾਹਰ ਹੈ, ਉਹ ਮੰਨ ਲਓ ਉਹ ਨਰਸ ਨੇ ਜਾਂ ਸ਼ੈਫ ਨੇ, ਹੁਣ ਸ਼ੈਫ ਵੀ ਉਹਦੇ 'ਚ ਐਡ ਨੇ, ਤਾਂ ਉਹ ਉਹਨਾਂ ਨੂੰ ਬੁਲਾ ਸਕਦੇ ਨੇਗੇ ਡਿਊਰਿੰਗ ਪੈਂਡੈਮਿਕ, ਉਹਨਾਂ ਨੂੰ ਐਗਜ਼ੈਂਪਸ਼ਨ ਮਿਲ ਜੂਗੀ, ਉਹ ਇੱਥੇ ਆ ਸਕਦੇ ਨੇ। ਬੇਸਿਕ ਪਰਪਸ ਉਹਦਾ ਇਹ ਸੀਗਾ, ਲੇਕਿਨ ਸਟੇਟਸ ਨੇ ਵੀ ਯੂਜ਼ ਕੀਤੀ ਆ, ਸੋ ਇਹਦੇ ਬਾਰੇ ਬੜੇ ਕੁਐਸਚਨਸ ਉੱਠਦੇ ਰਹੇ ਨੇ। ਸੋ ਉਹਨਾਂ ਨੇ ਜਿਹੜੀ ਇੱਕ ਰეკਮੈਂਡੇਸ਼ਨ ਇਹ ਹੈ ਵੀ ਉਹ ਜਿਹੜੀ ਤੁਸੀਂ ਲਿਸਟਾਂ ਵੀ ਤਿਆਰ ਕਰਨੀਆਂ ਨੇ ਉਹਨਾਂ ਨੂੰ ਤੁਸੀਂ ਪ੍ਰੋਪਰ ਕ੍ਰਾਈਟੇਰੀਆ ਡਿਫਾਈਨ ਕਰਕੇ ਦੱਸਣਾ ਵੀ ਇਹ ਕੀ ਲੋੜ ਹੈ ਇਹਨਾਂ ਦੀ, ਤੇ ਜੇ ਕੋਈ ਮਤਲਬ ਇੱਕਦਮ ਕਿਸੇ ਚੀਜ਼ ਦੀ ਲੋੜ, ਜਿਵੇਂ ਹੁਣ ਪੈਂਡੈਮਿਕ ਆ ਗਿਆ ਸੀਗਾ, ਸੋ ਇੱਦਾਂ ਉਹ ਕਮੇਟੀ ਦਾ ਕੰਮ ਹੋਊਗਾ ਕਿ ਉਹਨਾਂ ਨੇ ਉਹ ਲਿਸਟਾਂ ਜਿਹੜੀਆਂ ਨੇ ਉਹ ਐਡਜਸਟ ਕਰਦੇ ਰਹਿਣਾ ਟਾਈਮ ਟੂ ਟਾਈਮ, ਜਦੋਂ ਜਿਵੇਂ ਲੋੜ ਹੋਣੀ ਹੈ। ਸੋ ਇਹ ਇੱਕ ਮਤਲਬ 2-3 ਜਿਹੜੀਆਂ ਅਲੱਗ-ਅਲੱਗ ਰეკਮੈਂਡੇਸ਼ਨ ਸੀ ਇਹਦੇ ਜਿਹੜੀਆਂ ਮੈਂ ਕਵਰ ਕੀਤੀਆਂ ਨੇ। ਪਹਿਲੀ ਇਹ ਸੀ ਕਿ ਲਿਸਟ ਨੂੰ ਕੰਸੋਲੀਡੇਟ ਕਰਨਾ, ਦੂਸਰਾ ਉਹ ਲਿਸਟ ਨੂੰ ਆਇਡੈਂਟੀਫਾਈ ਕਰਨ ਲਈ ਮੈਥਡ ਤਿਆਰ ਕਰਨੇ, ਤੇ ਤੀਸਰਾ ਇੱਕ ਐਕਿਊਟ ਜਿਹੜੀ ਸਕਿੱਲ ਸ਼ਾਰਟੇਜ ਹੈ ਉਹ ਮਤਲਬ ਇਮੀਡੀਏਟ ਦੇਖਣਾ ਕਿ ਤੁਸੀਂ ਸਿਵੀਰਿਟੀ, ਹੁਣ ਮਤਲਬ ਸ਼ੈਫ ਨਹੀਂ ਹੈਗੇ ਤਾਂ ਉਹ ਲਿਸਟ ਦੱਸਣਾ ਕਿ ਸ਼ੈਫ ਇਸ ਟਾਈਮ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਨੇ, ਤੇ ਉਹਨੂੰ ਡਿਮਾਂਡ ਨੂੰ ਫਿਰ ਉਹ ਪੂਰਾ ਕਿਵੇਂ ਕਰਨਾ, ਕਿਹੜੇ ਵੀਜ਼ਿਆਂ ਦੇ ਵਿੱਚ ਕੀ ਐਡਜਸਟਮੈਂਟ ਕਰਨੀ ਹੈ, ਉਹਦੇ ਬਾਰੇ ਵੀ ਆਪਾਂ ਡਿਸਕਸ ਕਰਦੇ ਹਾਂ ਵੀ ਉਹ ਕੀ ਹੋ ਸਕਦੀ ਹੈਗੀ। ਠੀਕ ਹੈ, ਵੀ ਉਹ ਕੀ ਐਡਜਸਟਮੈਂਟਸ ਕਰਨੀਆਂ ਕਿਹੜੇ ਵੀਜ਼ਿਆਂ ਦੇ ਵਿੱਚ, ਤਾਂ ਕਿ ਇੱਕਦਮ ਜਿਹੜੇ ਇਸ ਟਾਈਮ ਸਾਡੇ ਬਿਜ਼ਨਸਿਸ ਨੇ ਉਹ ਇਫੈਕਟ ਨਾ ਹੋਣ ਤੇ ਉਹ ਬਾਹਰੋਂ ਵਰਕਰ ਇੱਥੇ ਬੁਲਾ ਕੇ ਆਪਣਾ ਜਿਹੜਾ ਕੰਮ ਹੈ ਉਹ ਪੂਰਾ ਕਰ ਲੈਣ। ਮਤਲਬ ਇਹ ਦੇਖਣਾ ਚਾਹੁੰਦੇ ਨੇ ਕਿ ਵਾਕਈ ਹੀ ਲੋੜ ਹੈਗੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਲਿਸਟ ਆਈਆਂ ਨੇ, ਜਿੱਦਾਂ ਹੁਣ ਆਪਾਂ ਲਾਸਟ ਪ੍ਰੋਗਰਾਮਸ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਅਕਾਊਂਟੈਂਟ ਐਡ ਹੋ ਗਏ, ਸ਼ੈਫ ਐਡ ਹੋ ਗਏ, ਤਾਂ ਮਤਲਬ ਇਹ ਚੀਜ਼ ਉਹ ਸਾਰੀ ਮਤਲਬ ਇੱਕ ਤਰ੍ਹਾਂ ਨਾਲ ਪੂਰੀ ਵੈਰੀਫਾਈ ਕਰਦੇ ਨੇ ਕਿ ਵਾਕਈ ਹੀ ਲੋੜ ਹੈ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਡਿਫਾਈਨ ਪ੍ਰੋਗਰਾਮ ਵੀ ਇਹਨਾਂ ਨੂੰ ਚਾਹੀਦਾ ਹੈ ਕਿ ਉਹ ਜੇ ਤੁਸੀਂ ਇੰਪਲੀਮੈਂਟ ਕਰ ਰਹੇ ਹੋ ਕਿੱਦਾਂ ਕਰ ਰਹੇ ਹੋ ਉਹਨਾਂ ਨੂੰ। ਜੀ 100%। ਦੇਖੋ ਪਤਾ ਕੀ ਚੱਕਰ ਹੈ, ਇਹ ਜਿਹੜੀ ਰੇਸ ਹੈਗੀ ਇਹ ਚੱਲੀ ਜਾਣੀ ਹੈ। ਮਤਲਬ ਮੈਂ 2-3 ਸਾਲ ਪਿੱਛੇ ਜਾਊਂਗਾ, ਪਹਿਲਾਂ ਕੀ ਹੁੰਦਾ ਸੀ ਕਿ ਕੋਈ ਬੰਦਾ ਕੋਈ ਵੀ ਕੋਰਸ ਕਰਨ ਆਉਂਦਾ ਸੀ ਸਿੱਧਾ ਆ ਕੇ ਅਕਾਊਂਟਿੰਗ ਕਰਨ ਲੱਗ ਜਾਂਦਾ ਸੀ, ਇੱਥੇ ਆ ਕੇ ਚੇਂਜ ਕਰਦੇ ਸੀ, ਅਕਾਊਂਟਿੰਗ ਕਰਨ ਲੱਗ ਜਾਂਦੇ ਸੀ। ਉਹ ਕਿਉਂਕਿ ਇਹ ਚੀਜ਼ ਇੱਕ ਬੀਇੰਗ ਏ ਮਾਈਗ੍ਰੈਂਟ ਆਪਾਂ ਇਹ ਚੀਜ਼ ਸਮਝ ਸਕਦੇ ਹਾਂ ਕਿ ਆਪਣਾ ਜਿਹੜਾ ਇੱਥੇ ਜਦੋਂ ਆਉਂਦੇ ਆਪਣਾ ਮਕਸਦ ਕੀ ਹੈ, ਆਪਾਂ ਮਕਸਦ ਇਹ ਵੀ PR ਹੋਣਾ। ਠੀਕ ਹੈ, ਰਿਗਾਰਡਲੈਸ ਮੈਂ ਇੰਜੀਨੀਅਰਿੰਗ ਕੀਤੀ ਹੈ, ਮੈਂ ਇੱਥੇ ਆ ਕੇ IT ਪੜ੍ਹਿਆ। ਠੀਕ ਹੈ, ਉਹ ਟੋਟਲੀ ਮੇਰੇ ਲਈ ਡਿਫਰੈਂਟ ਵਿਸ਼ਾ ਸੀਗਾ। ਪਹਿਲਾਂ ਮੈਂ ਬੈਚਲਰ ਆਫ ਮਕੈਨੀਕਲ ਇੰਜੀਨੀਅਰਿੰਗ ਕੀਤੀ, ਇੱਥੇ ਆ ਕੇ ਮੈਂ ਮਾਸਟਰ ਆਫ IT ਕੀਤੀ ਹੈਗੀ। ਪਰ ਮੇਰਾ ਮਕਸਦ ਕੀ ਸੀਗਾ ਕਿ ਮੈਂ ਇੱਕ ਸਿੰਪਲ ਤੇ ਘੱਟ ਮਤਲਬ ਐਕਸਪੈਂਸਿਵ ਕੋਰਸ ਲੈ ਕੇ ਉਹਦੇ 'ਚ PR ਲੈਣੀ ਹੈ। ਮਤਲਬ ਹਰ ਇੱਕ ਦਾ ਆਪਣਾ ਇਹੀ ਮਕਸਦ ਹੁੰਦਾ ਹੈਗਾ, ਇਹਦੇ 'ਚ ਕੋਈ ਗਲਤ ਨਹੀਂ ਹੈਗੀ। ਹਾਂਜੀ, ਆਪਾਂ ਮਤਲਬ ਦੇਖੋ ਇਹ ਇੱਕ ਨੈਚੁਰਲ ਜੀ ਉਹ ਚੀਜ਼ ਹੈ, ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਨੂੰ ਉਸ ਟਾਈਮ ਨਹੀਂ ਪਤਾ ਹੁੰਦਾ ਵੀ ਸਾਡੇ ਜੋਬ ਪ੍ਰੋਸਪੈਕਟਸ ਕੀ ਨੇਗੇ, ਵੀ ਸਾਨੂੰ ਇਹ ਕਰਕੇ ਜੋਬ ਮਿਲੂਗੀ ਕਿ ਨਹੀਂ। ਕਿਉਂਕਿ ਜੇ ਆਪਾਂ ਇੰਜੀਨੀਅਰਿੰਗ ਦੀ ਗੱਲ ਕਰੀਏ, ਮਾਸਟਰ ਆਫ ਇੰਜੀਨੀਅਰਿੰਗ 80-90 ਹਜ਼ਾਰ ਦੇ ਵਿੱਚ ਪੈਂਦੀ ਹੈ। ਜੇ ਮਾਸਟਰ ਆਫ IT ਵੀ ਹੈ ਤੇ ਤੁਹਾਨੂੰ ਕਿਤੇ ਮਾੜੀ ਮੋਟੀ ਸਕਾਲਰਸ਼ਿਪ ਮਿਲ ਗਈ, ਉਹ 40-50 ਹਜ਼ਾਰ 'ਚ ਰਹਿ ਜਾਂਦੀ ਹੈ। ਜਿਹੜਾ 30-40 ਹਜ਼ਾਰ ਦਾ ਜਿਹੜਾ ਉਹ ਇੱਕ ਬਹੁਤ ਵੱਡਾ ਡਿਫਰੈਂਸ ਹੁੰਦਾ ਜਦੋਂ ਤੁਸੀਂ ਇੱਥੇ ਆਉਂਦੇ ਹੋਗੇ। ਸੋ ਉਹਦੇ ਵਿੱਚ ਕੁਝ ਗਲਤ ਨਹੀਂ ਹੈਗਾ। ਸੋ ਜਿਹੜੀ ਮੈਂ ਰੇਸ ਦੀ ਗੱਲ ਕਰ ਰਿਹਾ ਸੀ ਕਿ ਇਹ ਚੱਲਦੀ ਰਹਿਣੀ ਹੈਗੀ ਕਿ ਜਦੋਂ ਤੁਸੀਂ ਆਉਂਦੇ ਹੋ ਤੁਸੀਂ ਇੱਕ ਤਰੀਕਾ ਦੇਖਦੇ ਹੋ ਕਿ PR ਆਪਾਂ ਕਿੱਦਾਂ ਹੋਣਾ ਹੈਗਾ, ਤੁਸੀਂ ਉਹ ਕਰਦੇ ਹੋਗੇ। ਸਰਕਾਰ ਹੁਣ ਸ਼ੈਫ ਦੀ ਗੱਲ ਆਪਾਂ ਕਰ ਲੈਂਦੇ ਹੈਗੇ ਜਾਂ ਆਪਾਂ ਅਕਾਊਂਟੈਂਟ ਦੀ ਗੱਲ ਕਰ ਲੈਂਦੇ ਹਾਂ। ਤੁਸੀਂ ਇਹ ਦੇਖੋ ਵੀ ਇੱਕ ਟਾਈਮ ਦੇ ਵਿੱਚ 1 ਸਾਲ ਦੇ ਗੈਪ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ 1 ਸਾਲ ਪਹਿਲਾਂ ਅਕਾਊਂਟੈਂਟਸ ਬਿਲਕੁਲ ਨਹੀਂ ਚਾਹੀਦੇ, 1 ਸਾਲ ਪਹਿਲਾਂ ਸ਼ੈਫ ਚਾਹੀਦੇ ਨਹੀਂ ਸੀ, ਪਰ 1 ਸਾਲ ਦੇ ਵਿੱਚ ਇੰਨੀ ਜ਼ਿਆਦਾ ਸ਼ਾਰਟੇਜ ਹੋ ਗਈ ਕਿ ਉਹਨਾਂ ਨੇ ਅਕਾਊਂਟੈਂਟ ਨੂੰ ਤੇ ਸ਼ੈਫ ਨੂੰ PMSOL ਲਿਸਟ ਦੇ ਵਿੱਚ ਪਾਤਾ। ਮਤਲਬ ਸੋਚਣ ਵਾਲੀ ਗੱਲ ਹੈ ਨਾ ਵੀ ਇੱਕ ਟਾਈਮ ਜਦੋਂ ਚੱਲ ਰਿਹਾ ਸੀਗਾ ਪਿਛਲੇ ਸਾਲ, ਜਦੋਂ ਕਰੋਨਾ ਹਾਲੇ ਆਉਣ ਵਾਲਾ ਸੀ ਜਾਂ ਆਇਆ ਨਹੀਂ ਸੀਗਾ, ਉਸ ਟਾਈਮ ਅਕਾਊਂਟੈਂਟ ਬਿਲਕੁਲ ਮਤਲਬ ਇਹ ਹੋਊਗਾ ਸੀ ਵੀ ਜਿਹੜੇ ਬੰਦੇ ਅਕਾਊਂਟਿੰਗ ਕਰ ਰਹੇ ਸੀ ਉਹ ਛੱਡ ਕੇ ਦੂਜੇ ਕੋਰਸ ਕਰ ਰਹੇ ਸੀਗੇ। ਠੀਕ ਹੈ, ਪਰ ਹੁਣ ਕੀ ਹੋ ਰਿਹਾ ਹੈਗਾ, ਹੁਣ ਉਹੀ ਆਕੂਪੇਸ਼ਨ 1 ਸਾਲ ਦੇ ਅੰਦਰ ਹੀ ਕ੍ਰਿਟੀਕਲ ਲਿਸਟ ਦੇ ਵਿੱਚ ਆ ਗਈ। ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਇਹਦੇ ਬਹੁਤ ਮਤਲਬ ਹੋ ਸਕਦੇ ਨੇਗੇ। ਇੱਕ ਪਹਿਲੀ ਤਾਂ ਇਹ ਗੱਲ ਆਪਾਂ ਨੂੰ ਦੇਖਣ ਵਾਲੀ ਹੈ ਕਿ ਵਾਕਈ ਅਗਰ ਤੁਸੀਂ ਅਕਾਊਂਟਿੰਗ ਕੀਤੀ ਹੈ ਜਾਂ ਤੁਸੀਂ ਸ਼ੈਫ ਦਾ ਕੋਰਸ ਕੀਤਾ ਹੈ, ਜਿੱਦਣ ਤੁਹਾਡੀ PR ਆ ਗਈ, ਕੀ ਤੁਸੀਂ ਉਸ ਤੋਂ ਬਾਅਦ ਅਕਾਊਂਟਿੰਗ 'ਚ ਹੀ ਜੋਬ ਕੀਤੀ ਹੈ? ਕੀ ਤੁਸੀਂ ਉਸ ਤੋਂ ਬਾਅਦ ਸ਼ੈਫ ਹੀ ਲੱਗੇ ਹੋਗੇ? ਕੀ ਉਸ ਤੋਂ ਬਾਅਦ ਤੁਸੀਂ ਕੁੱਕ ਹੀ ਲੱਗੇ ਹੋਗੇ? ਉਹ ਜਿਹੜੀ ਇੱਕ ਮਤਲਬ ਕਹਿ ਲਓ ਕਿ ਉਹ ਜਿਹੜੇ ਐਨਾਲਿਸਿਸ ਹੈ ਉਹ ਉਹਦੇ ਵਿੱਚ ਚੀਜ਼ਾਂ ਬਾਹਰ ਨਿਕਲ ਕੇ ਆਈਆਂ ਨੇ। ਕਿਉਂਕਿ ਹੁੰਦਾ ਕੀ ਹੈ, ਹੁਣ ਇੱਕ ਅਕਾਊਂਟੈਂਟ ਹੈ ਜਾਂ ਇੱਕ ਸ਼ੈਫ ਹੈਗਾ, ਸ਼ੈਫ ਦਾ ਆਪਣੇ ਉਹਨਾਂ ਦੇ ਪ੍ਰੋਬਲਮਸ ਹੋ ਸਕਦੀਆਂ ਨੇ। ਕਿਉਂਕਿ ਮੇਰੇ ਜੋ ਦੇਖਣ 'ਚ ਆਇਆ ਹੈਗਾ, ਕਿਉਂਕਿ ਅਸੀਂ ਕਈ ਵਾਰ ਜਿਵੇਂ 491 ਜਾਂ 489 ਤੋਂ PR ਵੀ ਪਾਉਂਦੇ ਹੈਗੇ,
ਉਸ ਟਾਈਮ ਦੇ ਵਿੱਚ ਇੱਕ ਡਰਾਸਟਿਕ ਸ਼ਿਫਟ ਹੁੰਦਾ, ਜਿਹੜੇ ਬੰਦੇ ਅਕਾਊਂਟੈਂਟ ਦੇ ਤੌਰ ਤੇ ਪੱਕੇ ਹੋਏ ਨੇ। ਚਲੋ ਅੱਜ ਕੱਲ੍ਹ ਤਾਂ ਸਟੇਟਸ ਨੇ ਜੌਬ ਦਾ ਵਿੱਚ ਰੌਲਾ ਰੱਖਿਆ ਹੋਇਆ ਵੀ ਤੁਹਾਡੇ ਕੋਲ ਜੌਬ ਚਾਹੀਦੀ ਹੈ, ਜੌਬ ਆਫਰ ਚਾਹੀਦੀ ਹੈ। ਪੁਰਾਣੇ ਪਹਿਲਾਂ ਇਦਾਂ ਨਹੀਂ ਹੁੰਦਾ ਸੀ। ਸੋ ਇੱਕ ਅਕਾਊਂਟੈਂਟਸ ਜਦੋਂ ਪੱਕੇ ਹੋ ਜਾਂਦੇ ਸੀ, ਉਹ ਆਪਣੀ ਮਰਜ਼ੀ ਦਾ ਕੰਮ ਕਰਦੇ ਸੀਗੇ। ਉਹਨਾਂ ਲਈ ਉਹ ਚੀਜ਼ ਮੈਟਰ ਨਹੀਂ ਕਰਦੀ ਸੀ ਜੇ ਕੀ ਪੜ੍ਹੇ ਹੋ। ਮੈਂ ਆਪਣੀ ਗੱਲ ਕਰਾਂ, ਮੈਂ IT ਪੜ੍ਹ ਕੇ ਵਾਪਸ ਆਪਣੀ ਇੰਜੀਨੀਅਰਿੰਗ ਦੀ ਜੌਬ ਕੀਤੀ ਹੈ। ਸੋ ਇਹਨਾਂ ਲਈ ਇੱਕ IT ਪ੍ਰੋਫੈਸ਼ਨਲ PR ਹੋਇਆ ਸੀ, ਪਰ ਮੈਂ ਜੌਬ ਇੰਜੀਨੀਅਰਿੰਗ ਦੀ ਕੀਤੀ। ਸੋ ਕਹਿਣ ਤੋਂ ਮਤਲਬ ਇਹ ਹੈ ਵੀ ਉਹ ਜਿਹੜਾ ਇੱਕ ਗੈਪ ਹੈ ਉਹ ਉਵੇਂ ਦਾ ਉਵੇਂ ਰਿਹਾ ਹੈਗਾ, ਕਿਉਂਕਿ ਜਿਹੜੇ ਅਕਾਊਂਟੈਂਟ ਸੀ ਉਹ ਸਾਰੇ ਅਕਾਊਂਟੈਂਟ ਨਹੀਂ ਲੱਗੇ, ਜਿਹੜੇ ਸ਼ੈਫ ਸੀ ਉਹ ਸਾਰੇ ਸ਼ੈਫ ਨਹੀਂ ਲੱਗੇ। ਸੋ ਉਹ ਜਿਹੜੀ ਇੱਕਦਮ ਇਹਨਾਂ ਨੂੰ ਦੁਬਾਰੇ ਸ਼ਾਰਟੇਜ ਆਈ ਆ, ਉਹ ਉਸ ਪ੍ਰੋਬਲਮ ਕਰਕੇ ਆਈ ਹੈ। ਸੋ ਇਹ ਜਿਹੜੀ ਚੀਜ਼ ਹੈਗੀ, ਇਹਨੂੰ ਮਤਲਬ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਈ ਇਦਾਂ ਦੇ ਮੈਥਡ ਕੱਢ ਰਹੇ ਨੇਗੇ ਵੀ ਤਾਂ ਹੀ ਉਹ ਇਸੇ ਹੀ ਗੱਲ ਕਰਕੇ ਉਹਨਾਂ ਨੇ ਕੀਤਾ ਕਿ ਅਕਿਊਟ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ ਉਸ ਚੀਜ਼ ਤੇ ਫੋਕਸ ਕਰਕੇ ਉਹਨਾਂ ਨੇ ਕਰਨਾ ਕਿ ਓਕੇ ਜੇ ਸ਼ੈਫ ਬਣ ਗਿਆ ਕੋਈ ਬੰਦਾ, ਉਸ ਤੋਂ ਬਾਅਦ ਉਹ ਸ਼ੈਫ ਲੱਗ ਰਹੇ ਨੇ, ਉਹ ਵਾਕਈ ਸ਼ੈਫ ਅੱਗੇ ਕਰ ਰਿਹਾ ਕੰਟੀਨਿਊ ਜੌਬ। ਕਿਉਂਕਿ ਤਾਂ ਹੀ ਤਾਂ ਆਪਾਂ ਜੇ ਆਪਾਂ ਦੇਖੀਏ ਆਪਣੇ ਵੀ ਭੈਣ ਭਰਾ ਜਿੰਨੇ ਮਤਲਬ ਪੱਕੇ ਹੁੰਦੇ ਆਪਣੇ ਨਾਲ, ਤੇ ਉਹ ਕੀ ਕਰਦੇ ਨੇ ਕਿ ਚਲੋ ਜੀ ਨਹੀਂ ਜੌਬ ਪਸੰਦ ਆ ਰਹੀ, ਜੌਬ ਛੱਡ ਦਿਓ, ਜੌਬ ਚੇਂਜ ਕਰ ਲਓ, ਕਿਉਂਕਿ ਉਹਦੇ 'ਚ ਕੋਈ ਓਬਲੀਗੇਸ਼ਨ ਨਹੀਂ ਹੈਗੀ ਉਸ ਤੋਂ ਬਾਅਦ। ਉਹ ਚੀਜ਼ ਇੱਕ ਨੋਰਮਲ ਚੀਜ਼ ਹੈਗੀ। ਪਰ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਹੈ ਉਹ ਜਿਹੜੀ ਸ਼ਾਰਟੇਜ ਸੀ ਉਹ ਜਿਉਂ ਦੀ ਤਿਉਂ ਖੜੀ ਹੈਗੀ। ਸੋ ਇਸ ਕਰਕੇ ਇਹਨਾਂ ਨੇ ਉਹ ਚੀਜ਼ਾਂ ਨੂੰ ਹੁਣ ਥੋੜਾ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਰੱਖ ਕੇ ਵੀ ਉਹਨਾਂ ਨੂੰ ਮਤਲਬ ਕੱਢਣ ਦੀ ਬਜਾਏ ਜਾਂ ਉਸ ਚੀਜ਼ ਨੂੰ ਇੱਕਦਮ ਅੱਖੋਂ ਪਰੋਖੇ ਕਰਨ ਦੀ ਬਜਾਏ ਉਹਨੂੰ ਇਹ ਉਹਦੇ ਵਿੱਚ ਰੱਖਣਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਪ੍ਰੋਬਲਮਸ ਹੁਣ ਚੱਲ ਰਹੀਆਂ ਨੇ ਉਹ ਨਾ ਆਉਣ, ਹੈ ਨਾ। ਤੇ ਇੱਕ ਜਿਹੜੀ ਦੂਸਰੀ ਆਪਣੇ ਜੇ ਮੈਂ ਲਿਸਟਾਂ ਦੀ ਗੱਲ ਕਰ ਰਿਹਾ ਸੀ, ਇੱਕ ਮੀਡੀਅਮ ਟੂ ਲੌਂਗ ਟਰਮ, ਇੱਕ ਸ਼ਾਰਟ ਟਰਮ ਲਿਸਟ ਹੈ। ਜਿਹੜੀ ਮੀਡੀਅਮ ਟੂ ਲੌਂਗ ਟਰਮ ਲਿਸਟ ਹੈ ਉਹਦੇ ਵਿੱਚ ਪਰਮਾਨੈਂਟ ਪਾਥਵੇਜ਼ ਹੁੰਦੇ ਨੇ। ਜਿਵੇਂ ਮੰਨ ਲਓ ਇੰਪਲੋਇਰ ਸਪਾਂਸਰਡ ਵੀਜ਼ਾਸ ਦੀ ਵੀ ਆਪਾਂ ਗੱਲ ਕਰੀਏ, ਜਿਹੜਾ ਇੰਪਲੋਇਰ ਉਹਨਾਂ ਨੂੰ ਸਪਾਂਸਰ ਕਰਦਾ ਹੈ ਉਹ ਉਹਨਾਂ ਕੋਲੇ ਕੰਮ ਕਰਦੇ ਨੇ ਤੇ 3 ਸਾਲਾਂ ਬਾਅਦ ਉਹ ਤੋਂ PR ਹੋ ਜਾਂਦੀ ਹੈ। ਜਿਹੜੇ ਸ਼ਾਰਟ ਟਰਮ ਦੇ ਵਿੱਚ ਨੇ ਉਹ ਸਿਰਫ 2 ਵਾਰੀ ਵੀਜ਼ਾ ਲੈ ਸਕਦੇ ਨੇ, 2-2 ਸਾਲ ਦਾ। 4 ਸਾਲ ਬਾਅਦ ਉਹਨਾਂ ਨੂੰ CU ਲੈਟਰ ਕਰਨਾ ਪੈਂਦਾ ਹੈ, ਵਾਪਸ ਜਾਣਾ ਪੈਂਦਾ ਹੈ। ਅਗਰ ਦੁਬਾਰਾ ਵੀਜ਼ਾ ਲੱਗਦਾ ਤਾਂ ਆ ਸਕਦੇ ਨੇ, ਅਦਰਵਾਈਜ਼ ਨਹੀਂ ਆ ਸਕਦੇ। ਉਹਨਾਂ ਨੂੰ ਘੁੰਮਾ ਕੇ PR ਦਾ ਜਿਹੜਾ ਪਾਥਵੇ ਹੈ ਉਹ ਸਕਿਲਡ ਮਾਈਗ੍ਰੇਸ਼ਨ ਦੇ ਥਰੂ ਜਾਣਾ ਪੈਂਦਾ ਹੈ। ਸੋ ਅਗਲੀ ਜਿਹੜੀ ਰეკਮੈਂਡੇਸ਼ਨ ਹੈ ਉਹ ਇਹ ਹੈ ਕਿ ਜਿਹੜੇ ਸ਼ਾਰਟ ਟਰਮ ਦੇ ਉੱਤੇ ਆਪਣੀਆਂ ਸ਼ਾਰਟ ਟਰਮ ਲਿਸਟ ਦੇ ਉੱਤੇ ਜਿਹੜੀਆਂ ਆਕੂਪੇਸ਼ਨਸ ਨੇ ਉਹਨਾਂ ਲਈ ਵੀ PR ਪਾਥਵੇ ਡਿਜ਼ਾਈਨ ਕਰਨਾ ਚਾਹੀਦਾ। ਉਹਨਾਂ ਨੂੰ ਵੀ ਇੱਕ ਮੌਕਾ ਦੇਣਾ ਚਾਹੀਦਾ ਕਿ ਤੁਸੀਂ PR ਹੋ ਜਾਓ। ਕਿਉਂਕਿ ਪਹਿਲਾਂ ਇਹ ਹੁੰਦਾ ਸੀਗਾ, ਜਿਹੜੇ ਸ਼ਾਰਟ ਟਰਮ ਵਾਲੇ ਹੁੰਦੇ ਸੀ ਉਹ ਵੀ PR ਹੋ ਸਕਦੇ ਹੁੰਦੇ ਸੀਗੇ, ਲੇਕਿਨ ਉਹ ਚੀਜ਼ ਬੰਦ ਕਰਤੀ ਸੀ। ਸੋ ਉਹ ਚੀਜ਼ ਵਾਪਸ ਲੈ ਕੇ ਆਉਣ ਦੀ ਇੱਕ ਰეკਮੈਂਡੇਸ਼ਨ ਹੈਗੀ, ਕਿਉਂਕਿ ਇੱਕ ਬੰਦਾ ਇੱਥੇ ਆਉਂਦਾ 4 ਸਾਲ ਲਾਉਂਦਾ। ਹੁਣ ਕਈ ਵਾਰ ਕੀ ਹੁੰਦਾ ਜਦੋਂ ਇੱਥੇ ਆਪਾਂ ਆਉਂਦੇ ਆਂਗੇ, ਬਹੁਤ ਸਾਡੇ ਕਲਾਇੰਟਸ ਤੇ ਵੀ ਇੱਦਾਂ ਕਿ ਉਹਨਾਂ ਦੇ ਬੱਚੇ ਹੋ ਜਾਂਦੇ ਨੇ। ਸੋ ਬੱਚੇ ਫਿਰ ਸਕੂਲਿੰਗ ਕਰਨ ਲੱਗ ਜਾਂਦੇ ਨੇ। ਸੋ ਉਹ ਸਾਰੇ ਚੀਜ਼ਾਂ ਨੂੰ ਮੱਦੇਨਜ਼ਰ ਵੀ ਰੱਖਣਾ ਜ਼ਰੂਰੀ ਹੈ, ਕਿਉਂਕਿ ਇੱਕ ਬੱਚਾ ਜਦੋਂ ਇੱਕ ਵਾਰ ਇੱਥੇ ਸਕੂਲਿੰਗ ਕਰਨ ਲੱਗ ਜਾਂਦਾ, ਉਹਨੂੰ ਵਾਪਸ ਉੱਥੇ ਜਾ ਕੇ ਨਵੇਂ ਮਾਹੌਲ ਦੇ ਵਿੱਚ, ਉਹ ਬੱਚੇ ਲਈ ਨਵਾਂ ਮਾਹੌਲ ਆ, ਆਪਣੇ ਲਈ ਪੁਰਾਣਾ ਹੋ ਸਕਦਾ, ਪਰ ਉਹ ਬੱਚਾ ਉਹਦੇ ਲਈ ਮਤਲਬ ਨਵੀਂ ਚੀਜ਼ ਹੋ ਗਈ ਉਹ, ਹਨਾ। ਆਪਾਂ ਚਲੋ ਫਿਰ ਵੀ ਕਿਤੇ ਨਾ ਕਿਤੇ ਐਡਜਸਟ ਕਰ ਸਕਦੇ ਹਾਂ। ਹਾਂਜੀ ਹਾਂ। ਸੋ 7-8 ਸਾਲ ਬਾਅਦ ਬੱਚੇ ਨੂੰ ਉੱਥੇ ਜਾ ਕੇ ਨਵੇਂ, ਉੱਥੇ ਤਾਂ ਇੰਨਾ ਬਰਡਨ ਹੈਗਾ ਵੀ ਜਿਹੜਾ ਇੱਥੇ 5ਵੀਂ ਵਾਲਾ ਬੱਚਾ ਉੱਥੇ ਦੂਜੀ ਵਾਲਾ ਬੱਚਾ ਵੀ ਉਹਦਾ ਮਤਲਬ ਕੰਪੀਟੀਸ਼ਨ ਕਰ ਸਕਦਾ ਵਧੀਆ ਉਹਦਾ। ਸੋ ਇੰਨਾ ਜ਼ਿਆਦਾ ਗੈਪ ਹੈ, ਹਨਾ। ਸੋ ਉਹ ਚੀਜ਼ਾਂ ਮੇਰੇ ਖਿਆਲ 'ਚ ਸਾਰੀਆਂ ਨੂੰ ਕੰਸੀਡਰ ਕਰਕੇ ਉਹ ਰეკਮੈਂਡੇਸ਼ਨ ਇਹਨਾਂ ਨੇ ਕੀਤੀ ਹੈ। ਹਾਲਾਂਕਿ ਅਗਰ ਆਪਾਂ ਧਿਆਨ ਨਾਲ ਦੇਖੀਏ, ਜੇ ਉਹ ਲਿਸਟ ਹੀ ਇੱਕ ਕਰਤੀ ਫਿਰ ਤਾਂ ਉਹ ਰੌਲਾ ਹੀ ਮੁੱਕ ਜਾਣਾ ਲੌਂਗ ਟਰਮ ਤੇ ਸ਼ਾਰਟ ਟਰਮ ਵਾਲਾ। ਫਿਰ ਤਾਂ ਵੈਸੇ ਹੀ ਉਹਨਾਂ ਨੇ ਮਤਲਬ ਉਹ ਕਰ ਦੇਣਾ ਕਿ ਪਾਥਵੇ ਉਹਦੇ ਵਿੱਚ PR ਦਾ ਡੈਫੀਨੇਟਲੀ ਹੋਊਗਾ ਹੀ ਹੋਊਗਾ। ਸੋ ਇਹ ਇੱਕ ਅਲੱਗ ਤੋਂ ਅਗਲੀ ਜਿਹੜੀ ਰეკਮੈਂਡੇਸ਼ਨ ਸੀਗੀ। ਇਸ ਤੋਂ ਇਲਾਵਾ ਜਿਹੜਾ ਇੱਕ ਟੈਂਪਰੇਰੀ ਆਪਣਾ ਵੀਜ਼ਾ ਜਿਹੜੀ TR ਹੁੰਦੀ ਹੈਗੀ, ਉਹ 1.5 ਸਾਲ ਦੀ ਹੁੰਦੀ ਹੈ। ਜਿਹੜੇ ਗ੍ਰੈਜੂਏਟ ਆਪਣੇ ਵਰਕ ਸਟਰੀਮ ਦੇ ਵਿੱਚ ਹੁੰਦੇ ਨੇ, ਜਿੱਦਾਂ ਟ੍ਰੇਡ ਆਪਾਂ ਕਰਦੇ ਆਂਗੇ, ਡਿਪਲੋਮਾ ਵਗੈਰਾ ਕੀਤਾ ਹੁੰਦਾ ਜਾਂ ਸਰਟੀਫਿਕੇਟ ਕੀਤਾ ਹੁੰਦਾ, ਉਹਦੇ ਵਿੱਚ ਉਹ ਆਪਾਂ ਨੂੰ 1.5 ਸਾਲ ਦੀ ਮਿਲਦੀ ਹੈ। ਲੇਕਿਨ ਅਗਰ ਆਪਾਂ ਬੈਚਲਰ ਜਾਂ ਮਾਸਟਰਸ ਕੀਤੀ ਹੈ ਤਾਂ ਉਹਦੇ ਵਿੱਚ ਉਹ ਆਪਾਂ ਨੂੰ 2 ਸਾਲ ਦੀ ਮਿਲਦੀ ਹੈ। ਅੱਗੇ PhD ਦੇ ਵਿੱਚ ਜਾਂ ਅੱਜ ਕੱਲ੍ਹ ਵੈਸੇ ਆਪਣਾ ਰੀਜਨਲ ਏਰੀਆ ਵਾਲਾ ਵੀ ਚੱਕਰ ਹੈ, 3 ਜਾਂ 4 ਸਾਲ ਦੀ ਵੀ ਹੋ ਸਕਦੀ ਹੈ। ਲੇਕਿਨ ਉਹਦੀ ਰეკਮੈਂਡੇਸ਼ਨ ਇਹ ਕਾਫੀ ਲੰਮੇ ਸਮੇਂ ਤੋਂ ਸਵਾਲ ਉੱਠਦੇ ਰਹੇ ਨੇ। ਈਵਨ ਅਸੀਂ ਵੀ ਜਦੋਂ ਮਿਨਿਸਟਰ 2 ਸਾਲ ਪਹਿਲਾਂ ਮਿਲੇ ਸੀ, ਅਸੀਂ ਉਹਨਾਂ ਨੂੰ ਇਹ ਇੱਕ ਕਹਿ ਲਓ ਮੰਗ ਪੱਤਰ ਕਹਿ ਲਓ ਦਿੱਤਾ ਸੀ, ਜਾਂ ਇੱਕ ਰੱਖੀ ਸੀ ਗੱਲ ਕਿ ਜਿਹੜੇ TR ਹੈ ਉਹਨੂੰ ਲੰਬਾ ਕੀਤਾ ਜਾਵੇ, ਕਿਉਂਕਿ ਜਿਹੜੇ ਇੰਪਲੋਇਰ ਸਪਾਂਸਰ ਵੀਜ਼ਾਜ਼ ਨੇ ਉਹਨਾਂ ਦੇ ਵਿੱਚ ਮਿਨੀਮਮ ਜਿਹੜੀ ਰਿਕੁਆਇਰਮੈਂਟ ਹੈਗੀ ਉਹ 2 ਸਾਲ ਦੀ ਹੈ। ਕਈ ਬੱਚੇ ਨੇ ਉਹਨਾਂ ਨੂੰ ਵਧੀਆ ਜੌਬ ਲੱਗ ਜਾਂਦੀ ਹੈ ਇੱਥੇ ਆ ਕੇ, ਲੇਕਿਨ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੁੰਦੀ ਵੀ ਉਹਨਾਂ ਦਾ ਇੰਪਲੋਇਰ ਆ ਜਿਹੜਾ ਉਹਨਾਂ ਨੂੰ ਸਪਾਂਸਰ ਕਰਦੇ। ਸੋ ਇਹਦੇ ਵਿੱਚ 2 ਰეკਮੈਂਡੇਸ਼ਨਸ ਨੇ ਹੈਗੀਆਂ। ਪਹਿਲੀ ਤਾਂ ਇਹ ਹੈ ਕਿ ਜਿਹੜੀ ਉਹ TR ਹੈ ਉਹਨੂੰ ਲੰਬਾ ਕਰਨ ਦੀ ਇੱਕ ਰეკਮੈਂਡੇਸ਼ਨ ਹੈ ਕਿ ਉਹਨੂੰ 3 ਸਾਲ ਦੀ ਕੀਤਾ ਜਾਵੇ, ਤਾਂ ਕਿ ਕਿਉਂਕਿ ਇਹ ਨਹੀਂ ਹੁੰਦਾ ਕਿ ਜਦੋਂ ਤੁਸੀਂ ਅੱਜ ਗ੍ਰੈਜੂਏਟ ਹੋ ਗਏ ਤਾਂ ਕੱਲ੍ਹ ਨੂੰ ਤੁਹਾਨੂੰ ਜੌਬ ਲੱਗ ਜਾਣੀ ਹੈ। ਬਿਲਕੁਲ ਟਾਈਮ ਲੱਗਦਾ ਉਹਨਾਂ ਚੀਜ਼ਾਂ ਨੂੰ ਜੀ, ਬਿਲਕੁਲ ਤੁਹਾਨੂੰ ਐਫਰਟ ਲਾਉਣਾ ਪੈਂਦਾ। ਸਭ ਤੋਂ ਪਹਿਲਾਂ ਤਾਂ ਰਿਜ਼ਿਊਮੇ ਵਗੈਰਾ ਬਣਾ ਕੇ ਤੁਹਾਨੂੰ 100, 50, 40, 30 ਕੁਝ ਜੌਬਾਂ ਅਪਲਾਈ ਕਰਨੀਆਂ ਪੈਂਦੀਆਂ ਨੇ। ਫਿਰ ਇੱਕ ਅੱਧੀ ਤੁਹਾਨੂੰ ਕਾਲ ਆਉਂਦੀ ਹੈ। ਪਹਿਲਾਂ ਤਾਂ ਹਿਸਾਬ ਹੀ ਨਹੀਂ ਆਉਂਦਾ ਵੀ ਜੌਬ ਅਪਲਾਈ ਕਿਵੇਂ ਕਰਨੀ ਹੈ। ਸੋ ਉਹ ਚੀਜ਼ਾਂ ਮਤਲਬ ਥੋੜ੍ਹਾ ਬਹੁਤ ਟਾਈਮ ਲੱਗਦਾ, ਮਹੀਨਾ, 2 ਮਹੀਨੇ, 6 ਮਹੀਨੇ, ਸਾਲ ਲੱਗ ਜਾਂਦਾ ਕਈ ਵਾਰ ਜੌਬ ਮਿਲਦਿਆਂ ਨੂੰ। ਸੋ ਅਗਰ 3 ਸਾਲ ਦਾ ਉਹ ਫਾਸਲਾ ਆਪਣੇ ਕੋਲ ਜਾਂ ਟਾਈਮ ਹੋਊਗਾ ਤਾਂ ਉਹਦੇ ਵਿੱਚ ਕੀ ਹੋਣਾ ਕਿ ਆਪਾਂ ਨੂੰ ਜੌਬ ਮਿਲਣ ਦੇ ਵਧੀਆ ਚਾਂਸ ਹੁੰਦੇ ਨੇ। ਕਿਉਂਕਿ ਇੱਕ ਇੰਪਲੋਇਰ ਹੈ ਆਸਟ੍ਰੇਲੀਆ ਦੇ ਵਿੱਚ ਵੀ, ਜਿਹੜੇ ਆਸਟ੍ਰੇਲੀਅਨ ਨੇ ਜਾਂ ਜਿਵੇਂ ਹੁਣ ਕੋਈ ਬੰਦਾ ਸਿਟੀਜ਼ਨ ਜਾਂ PR ਹੋ ਜਾਂਦਾ ਹੈ,
ਜਿਹੜੇ EMPLOYER ਨੇ ਉਹਨਾਂ ਦੀ ਵੀ ਉਮੀਦ ਇਹੀ ਹੁੰਦੀ ਹੈ ਵੀ 3 ਸਾਲ ਐਵਰੇਜ ਸਾਡੇ ਕੋਲੇ ਬੰਦਾ ਲਾ ਜੇ, ਹਾਂਜੀ, ਵੀ ਉਹ ਇੱਕ ਗੁੱਡ ਮੰਨਦੇ ਵੀ ਚਲੋ, ਕਿਉਂਕਿ ਇੱਥੇ ਜਿਹੜਾ ਮਤਲਬ ਟਰਨਓਵਰ ਰੇਟ ਹੈਗਾ ਜਾਂ ਚੇਂਜ ਜੌਬ ਕਰਨ ਦਾ ਜਿਹੜਾ ਰੇਟ ਆ ਬਹੁਤ ਜ਼ਿਆਦਾ ਹੈ। ਲੋਕ ਬਹੁਤ ਛੇਤੀ ਜੌਬਾਂ ਚੇਂਜ ਕਰਦੇ ਨੇ, ਇੱਕ ਤੋਂ ਦੂਜੀ ਥਾਂ ਤੇ ਬੜੀ ਛੇਤੀ ਮੂਵ ਹੁੰਦੇ ਨੇ। ਸੋ 3 ਸਾਲ ਦਾ ਪੀਰੀਅਡ ਹੈ ਕਿ ਜਿਹੜਾ EMPLOYER ਹੈ ਉਹਨੂੰ ਵੀ ਰੱਖਦੇ ਨੂੰ ਥੋੜਾ ਜਿਹਾ ਹੌਸਲਾ ਹੋਊਗਾ ਕਿ ਚਲੋ ਬੰਦੇ ਕੋਲ 3 ਸਾਲ ਦਾ ਵੀਜ਼ਾ ਹੈਗਾ, 2-4 ਮਹੀਨੇ ਵੀਜ਼ਾ ਆਉਣ 'ਚ ਵੀ ਲੱਗਦੇ ਨੇ। ਸੋ 3-3.5 ਸਾਲ ਦਾ ਜਿਹੜਾ ਟਾਈਮ ਹੈਗਾ ਇੱਕ EMPLOYER ਵਾਸਤੇ ਵੀ ਵਧੀਆ ਕੌਨਫੀਡੈਂਸ ਆਊਗਾ ਕਿ ਜਿਹੜੇ ਬੰਦੇ ਨੂੰ ਮੈਂ ਰੱਖ ਰਿਹਾ ਉਹ ਮੈਨੂੰ ਛੇਤੀ ਛੱਡ ਕੇ ਨਹੀਂ ਭੱਜੂਗਾ, ਕਮ ਸੇ ਕਮ 2.5-3 ਸਾਲ ਮੇਰੇ ਕੋਲ ਲਾ ਕੇ ਜਾਊਗਾ। ਬਾਕੀ ਇਹ ਵੀ ਹੋ ਸਕਦਾ ਕਿ ਉਹ ਜਦੋਂ ਐਕਸਪੀਰੀਅੰਸ ਹੋਗਾ ਤੁਹਾਡੇ ਕੋਲ 2.5-3 ਸਾਲ ਦਾ ਤੇ ਤੁਹਾਡਾ ਕੋਈ PR ਪਾਥਵੇ ਨਹੀਂ ਬਣ ਰਿਹਾ ਸਕਿੱਲ ਮਾਈਗ੍ਰੇਸ਼ਨ ਦੇ ਵਿੱਚ, ਤਾਂ ਉਹ ਤੁਹਾਨੂੰ ਸਪਾਂਸਰ ਵੀ ਕਰ ਸਕਦੇ ਨੇ। ਸੋ ਇਸ ਕਰਕੇ ਇਹ ਜਿਹੜੀ ਮਤਲਬ ਇੱਕ ਰეკਮੈਂਡੇਸ਼ਨ, ਇੱਕ ਬਹੁਤ ਵਧੀਆ ਰეკਮੈਂਡੇਸ਼ਨ ਮੈਂ ਕਹਿੰਦਾ ਸਾਬਤ ਹੋਊਗੀ ਸਾਡੇ ਜਿਹੜੇ ਆਉਣ ਵਾਲੇ ਬੱਚੇ ਨੇ ਉਹਨਾਂ ਵਾਸਤੇ। ਉਹ PR ਦਾ ਉਹਨਾਂ ਦਾ ਇੱਕ ਜਿਹੜੇ ਅਸਾਰ ਨੇਗੇ, ਟਾਈਮ ਲੱਗ ਸਕਦਾ ਲੇਕਿਨ PR ਹੋ ਕੇ ਇੱਥੋਂ ਪਰਤਣਗੇ ਆਪਣੇ ਘਰਾਂ ਨੂੰ, ਮਤਲਬ ਖਾਲੀ ਹੱਥ ਨਹੀਂ ਮੁੜਨਗੇ ਬੇਸਿਕਲੀ। ਤੇ ਉਹਦੇ ਵਿੱਚ ਸੌਰੀ ਤੁਸੀਂ ਕੁਝ ਕਹਿਣ ਲੱਗੇ? ਹਾਂਜੀ, ਜੇ ਦੇਖਿਆ ਜਾਵੇ ਮੈਂ ਉਹੀ ਗੱਲ ਕਰਦੀ ਸੀ ਕਿ ਜੇ ਆਪਾਂ ਸੌਖੇ ਸ਼ਬਦਾਂ 'ਚ ਆਪਾਂ ਦੇਖੀਏ ਕਿ ਇਹ ਚਾਹੁੰਦੇ ਵੀ ਨੇ ਕਿ ਲੋਕ ਆ ਕੇ ਇੱਥੇ ਵਸਣ, ਜਿਹੜੇ ਵੀ ਸਕਿਲਡ ਹੈਗੇ ਨੇ ਤੇ ਉਹਨਾਂ ਨੂੰ ਮਾਈਗ੍ਰੇਟ ਇੱਥੇ ਕਹਿੰਦੇ ਨੇ ਕਿ ਸਕਿੱਲ ਮਾਈਗ੍ਰੇਸ਼ਨ ਸਾਨੂੰ ਚਾਹੀਦੀ ਵੀ ਹੈ। ਤੇ ਇਹ ਟਾਈਮ ਵੀ ਫਿਰ ਥੋੜਾ ਰੱਖ ਦਿੰਦੇ ਆ ਕਿ ਉਹ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਦੀ ਉਹ ਟਾਈਮ ਪੀਰੀਅਡ ਤੋਂ ਜ਼ਿਆਦਾ ਚੱਲ ਜਾਂਦੀ ਹੈ। ਜੀ। ਤੇ ਫਿਰ ਇਹ ਇਹਨਾਂ ਨੂੰ ਹੀ ਸੋਚਣਾ, ਵਾਕਈ ਇਹਨਾਂ ਨੂੰ ਸੋਚਣਾ ਚਾਹੀਦਾ ਸੀਗਾ। ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਇਹ ਚੇਂਜ ਆ ਕਿ ਤੁਸੀਂ ਐਟਲੀਸਟ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮਾਈਗ੍ਰੇਟ ਮਤਲਬ ਬੁਲਾਉਣਾ ਚਾਹੁੰਦੇ ਹੋ, ਇੱਥੇ ਪੱਕੇ ਕਰਨਾ ਚਾਹੁੰਦੇ ਹੋ, ਤੇ ਤੁਹਾਨੂੰ ਚਾਹੀਦਾ ਵੀ ਹੈ ਕਿ ਸਕਿਲਡ ਹੀ ਚਾਹੀਦੇ ਨੇ, ਤੇ ਸਕਿਲਡ ਹੋਣ ਦੇ ਵਿੱਚ ਵੀ ਤਾਂ ਟਾਈਮ ਲੱਗੂਗਾ। ਬਿਲਕੁਲ, ਡੈਫੀਨੇਟਲੀ। ਕਿਉਂਕਿ ਇੱਕ ਜਿਹੜੀ ਅਗਲੀ ਰეკਮੈਂਡੇਸ਼ਨ ਦੀ ਮੈਂ ਗੱਲ ਕਰਨ ਲੱਗਿਆ ਉਹ ਵੀ ਇੱਕ ਬਹੁਤ ਵਧੀਆ ਸਾਡੇ ਉਹ ਬੱਚਿਆਂ ਵਾਸਤੇ ਜਿਹੜੇ ਵਧੀਆ ਇੰਸਟੀਟਿਊਸ਼ਨਸ ਤੋਂ ਪੜ੍ਹਦੇ ਨੇਗੇ। ਜਿਵੇਂ ਹੁਣ ਮੈਂ ਤੁਹਾਡੇ ਕੋਲ ਗੱਲ ਕਰਕੇ ਹਟਾਂ ਕਿ ਜਿਹੜੇ EMPLOYER ਸਪਾਂਸਰ ਵੀਜ਼ਾਸ ਨੇ ਉਹਨਾਂ ਲਈ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ, ਪਰ ਕਿਸੇ ਵਜ੍ਹਾ ਕਰਕੇ ਆਪਾਂ ਕਹ ਲਓ ਵੀ ਤੁਹਾਨੂੰ ਜੌਬ ਨਹੀਂ ਜਲਦੀ ਲੱਗੀ ਜਾਂ ਕੋਈ ਵੀ ਰੀਜ਼ਨ ਹੋ ਸਕਦਾ, ਤੁਹਾਨੂੰ ਜੌਬ ਹੈ ਜਿਹੜੀ ਉਹ ਮਿਲ ਜਾਂਦੀ ਹੈ, ਲੇਟਰ ਔਨ ਮਿਲਦੀ ਹੈ, ਪਰ ਤੁਹਾਡੇ ਕੋਲ ਸਾਲ ਕੁ ਦਾ ਐਕਸਪੀਰੀਅੰਸ ਹੁੰਦਾ। ਸੋ ਅਗਰ ਕੋਈ ਬੱਚਾ ਵਧੀਆ ਇੰਸਟੀਟਿਊਸ਼ਨ ਤੋਂ ਪੜ੍ਹਿਆ, ਉਹਨਾਂ ਦੇ ਵਧੀਆ ਨੰਬਰ ਆਏ ਨੇ ਜਾਂ ਕੋਈ ਕ੍ਰਾਈਟੇਰੀਆ ਉਹ ਆਉਣ ਵਾਲੇ ਸਮੇਂ 'ਚ ਲੈ ਕੇ ਆਉਣਗੇ, ਤਾਂ ਉਹਨਾਂ ਲਈ ਕੰਸੈਸ਼ਨ ਰੱਖਣੇ ਨੇ ਕਿ ਅਗਰ ਤੁਹਾਡਾ EMPLOYER ਤੁਹਾਨੂੰ ਸਪਾਂਸਰ ਕਰਨਾ ਚਾਹੁੰਦੇ ਨੇ, ਤੁਹਾਡੇ ਕੋਲ ਵਧੀਆ ਜੌਬ ਹੈਗੀ ਹੈ, ਤੇ ਤੁਸੀਂ ਕੁਝ ਲਿਸਟ ਆਫ ਇੰਸਟੀਟਿਊਸ਼ਨਸ ਮੋਸਟ ਲਾਈਕਲੀ ਉਹ ਕੱਢਣਗੇ ਕਿ ਫਰਜ਼ ਕਰੋ ਤੁਸੀਂ ABC ਯੂਨੀਵਰਸਿਟੀ ਤੋਂ ਪੜ੍ਹੇ ਹੋਗੇ ਤੇ ਤੁਹਾਡਾ ਜਿਹੜਾ GPA ਆ ਉਹ ਇੰਨੇ ਤੋਂ ਵੱਧ ਹੈਗਾ, ਤਾਂ ਤੁਹਾਨੂੰ ਇਹ ਕੰਸੈਸ਼ਨ ਹੈ ਕਿ ਤੁਹਾਨੂੰ 2 ਸਾਲ ਦੇ ਐਕਸਪੀਰੀਅੰਸ ਦੀ ਬਜਾਏ 1 ਸਾਲ ਦੇ ਐਕਸਪੀਰੀਅੰਸ ਦੇ ਨਾਲ ਹੀ ਤੁਹਾਡਾ EMPLOYER ਤੁਹਾਨੂੰ ਸਪਾਂਸਰ ਕਰ ਸਕਦਾ। ਸੋ ਮੈਂ ਸਮਝਦਾ ਕਿ ਜਿਹੜੇ ਬ੍ਰਾਈਟ ਸਟੂਡੈਂਟਸ ਨੇਗੇ, ਜਿਹੜੇ ਇੰਟੈਲੀਜੈਂਟ ਸਟੂਡੈਂਟਸ ਨੇ, ਉਹਨਾਂ ਵਾਸਤੇ ਇੱਕ ਬਹੁਤ ਵਧੀਆ ਨਿਊਜ਼ ਹੈਗੀ ਇਹ ਜਾਂ ਰეკਮੈਂਡੇਸ਼ਨ ਹੈਗੀ। ਅਗਰ ਇਹਨੂੰ ਐਜ਼ ਇਜ਼ ਇੰਪਲੀਮੈਂਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਉਸ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹੇ ਹੋਵੋਗੇ ਤਾਂ ਤੁਹਾਡੇ ਕੋਲ ਇੱਕ ਵਧੀਆ ਮੌਕਾ ਹੋਊਗਾ ਕਿ ਜੌਬ ਲੈ ਕੇ ਤੁਸੀਂ ਤੁਹਾਡੇ EMPLOYER ਤੋਂ ਹੀ ਸਪਾਂਸਰਸ਼ਿਪ ਪਾ ਸਕਦੇ ਹੋ ਤੇ ਤੁਹਾਨੂੰ 2 ਸਾਲ ਦਾ ਜਿਹੜਾ ਐਕਸਪੀਰੀਅੰਸ ਆ ਉਹਦੀ ਵੀ ਲੋੜ ਨਹੀਂ ਪੈਣੀ। ਹੋ ਸਕਦਾ ਉਹਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਰੱਖਣ, ਹੋ ਸਕਦਾ 6 ਮਹੀਨੇ ਦਾ ਰੱਖਣ, ਤੇ ਇਹ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਜਿੱਦਾਂ ਪਹਿਲਾਂ RSMS ਹੁੰਦੀ ਸੀ ਕਿ ਤੁਹਾਨੂੰ ਕੋਈ ਵੀ ਐਕਸਪੀਰੀਅੰਸ ਨਹੀਂ ਚਾਹੀਦਾ, ਐਜ਼ ਲੌਂਗ ਐਜ਼ ਤੁਸੀਂ ਦੂਜੀਆਂ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਦੇ ਹੋ ਤਾਂ ਤੁਹਾਨੂੰ ਉਹ ਸਪਾਂਸਰ ਕਰ ਸਕਦੇ ਨੇ। ਸੋ ਮੈਂ ਕਹਿੰਦਾ ਵੀ ਇਹ ਵੀ ਇੱਕ ਬਹੁਤ ਵਧੀਆ ਰეკਮੈਂਡੇਸ਼ਨ ਹੈਗੀ ਬੱਚਿਆਂ ਵਾਸਤੇ ਕਿ ਅਗਰ ਇੱਦਾਂ ਹੋ ਜਾਂਦਾ ਤਾਂ ਉਹ ਮਤਲਬ PR ਹੈ ਜਿਹੜੀ ਆਪਣੀ ਉਹ ਆਪਣੇ EMPLOYER ਦੇ ਥਰੂ ਪਾ ਸਕਦੇ ਨੇ। ਇਹ ਬਿਲਕੁਲ ਆਪਾਂ ਕਹਿ ਸਕਦੇ ਹਾਂ ਆਪਣੇ ਇੰਡੀਆ 'ਚ ਵੀ ਜੇ ਆਪਾਂ ਗੱਲ ਕਰੀਏ ਇੱਦਾਂ ਹੀ ਹੁੰਦਾ ਹੈ ਕਿ ਜਿਹੜੇ ਕੋਈ ਬਹੁਤ ਵਧੀਆ ਯੂਨੀਵਰਸਿਟੀ ਜਾਂ ਕਾਲਜਿਸ ਤੋਂ ਪੜ੍ਹੇ ਹੁੰਦੇ ਆ ਉਹਨਾਂ ਨੂੰ ਫਿਰ ਜੇ ਉੱਥੇ ਇੰਟਰਨਸ਼ਿਪ ਵਗੈਰਾ ਉਹਦੇ 'ਚ ਹੀ ਉਹਨਾਂ ਨੂੰ ਵਧੀਆ ਪੈਕੇਜ ਦੀਆਂ ਜੌਬਸ ਮਿਲ ਜਾਂਦੀਆਂ। ਉਹੀ ਕੰਮ ਮੈਨੂੰ ਲੱਗਦਾ ਇੱਥੇ ਸ਼ੁਰੂ ਹੋ ਜਾਣਾ ਆ ਜੀ, ਬਿਲਕੁਲ ਆਉਣ ਵਾਲੇ ਸਾਲਾਂ 'ਚ। ਤੇ ਹੁਣ ਅਸੀਂ ਆਪਣੇ ਦਰਸ਼ਕਾਂ ਦੇ ਸਵਾਲ ਵੀ ਲੈ ਲੈਂਦੇ ਹਾਂ ਜਾਣ ਤੋਂ ਪਹਿਲਾਂ। ਜੀ ਬਿਲਕੁਲ। ਲਵਪ੍ਰੀਤ ਸਿੰਘ ਜੀ ਸਵਾਲ ਕਰ ਰਹੇ ਨੇ, ਹਾਈ ਇੰਡੋਸ ਟੀਵੀ, what about extension to stuck temporary graduate visa holders? Will there be any positive hope for stuck 485 visa holders? ਮੈਨੂੰ ਲੱਗਦਾ ਵੀ ਇਹ ਜਿਹੜਾ ਸਟੱਕ ਵਰਡ ਯੂਜ਼ ਕੀਤਾ ਕਿ ਇਹ ਜਿਹੜੇ ਆਫਸ਼ੋਰ ਸਟੱਕ ਨੇ ਬੱਚੇ ਉਹਨਾਂ ਵਾਸਤੇ ਹੋਊਗਾ। ਹਾਲ ਦੀ ਘੜੀ ਦੇ ਵਿੱਚ TR ਦਾ ਕੋਈ ਵੀ ਇਹਨਾਂ ਨੇ ਇੱਦਾਂ ਦਾ ਕੰਸੈਸ਼ਨ ਨਹੀਂ ਦਿੱਤਾ ਕਿ ਅਗਰ ਤੁਹਾਡੀ TR ਉੱਥੇ ਬੈਠ ਕੇ ਖਤਮ ਹੋ ਗਈ ਤਾਂ ਤੁਸੀਂ ਉਹਨੂੰ ਐਕਸਟੈਂਡ ਕਰ ਸਕਦੇ ਹੋਗੇ, ਲੇਕਿਨ ਰੀਜਨਲ ਏਰੀਆ ਵਾਲੀ ਜਿਹੜੀ ਐਕਸਟੈਂਸ਼ਨ ਹੈਗੀ ਉਹ ਡੈਫੀਨੇਟਲੀ ਮਤਲਬ ਇਹਨਾਂ ਨੇ ਅਪਰੂਵ ਕਰਕੇ ਉਹ ਲਾਅ ਬਣ ਚੁੱਕਿਆ ਹੈਗਾ। ਪਰ ਹਾਲ ਦੀ ਘੜੀ ਇੱਦਾਂ ਦੀ ਕੋਈ ਨਿਊਜ਼ ਨਹੀਂ ਹੈਗੀ ਕਿ TR ਆ ਜਿਹੜੀ ਤੁਸੀਂ ਉਹ ਬਾਹਰ ਅਗਰ ਤੁਸੀਂ ਫਸ ਗਏ ਹੋਗੇ ਵੀ ਉਹ ਤੁਸੀਂ ਦੁਬਾਰਾ ਲੈ ਸਕਦੇ ਹੋ। ਤਾਂ ਅਗਰ ਤੁਸੀਂ ਵਾਪਸ ਆਉਣਾ ਚਾਹੁੰਦੇ ਤਾਂ ਤੁਹਾਨੂੰ ਕੋਈ ਨਵਾਂ ਵੀਜ਼ਾ ਲਾ ਕੇ ਹੀ ਵਾਪਸ ਆਉਣਾ ਪੈਣਾ ਹੈ ਜੀ। ਤੇ ਅਗਲਾ ਜਿਹੜਾ ਹੈਗਾ ਕਮੈਂਟ ਜਸਕਰਨ ਸਿੰਘ ਜੀ ਪ੍ਰੋਗਰਾਮ ਪਸੰਦ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜਸਕਰਨ। ਸਿਕੰਦਰ ਵਿਰਕ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੀ ਪ੍ਰੋਗਰਾਮ ਦੇਖ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਪ੍ਰੀਤ ਗਿੱਲ ਜੀ ਦਾ ਕਮੈਂਟ ਹੈਗਾ, ਹਾਈ ਆਈ ਐਮ ਰਜਿਸਟਰਡ ਨਰਸ ਏਜਡ ਕੇਅਰ ਇਨ WA with 3 months experience and planning to move to South Australia in outer region. Please advise me, is it worth it? ਜੇ ਤਾਂ ਤੁਹਾਡੇ ਕੋਲ ਜੌਬ ਹੈਗੀ ਹੈ ਜੀ ਫਿਰ ਤਾਂ ਡੈਫੀਨੇਟਲੀ ਵਰਥ ਹੈਗਾ,
ਪਰ ਬਿਨਾਂ ਜੌਬ ਤੋਂ ਮੂਵ ਨਾ ਕਰਿਓ ਜੇ। ਪਰ ਮੈਂ ਤੁਹਾਨੂੰ ਇੱਕ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਨਿਊ ਸਾਊਥ ਵੇਲਜ਼ ਦੀ ਵੀ EOI ਇਸ ਟਾਈਮ ਪਾ ਸਕਦੇ ਹੋ। ਆਹ ਮਹੀਨਾ ਅਗਸਤ ਦੇ ਮਹੀਨੇ ਦੇ ਵਿੱਚ ਖੁੱਲੀਆਂ ਹੋਈਆਂ ਨੇ, ਸੋ ਆਪਣੀ EOI ਪਾ ਦਿਓ। ਹੋ ਸਕਦਾ ਤੁਹਾਡੀ ਲੱਕ ਨਿਊ ਸਾਊਥ ਵੇਲਜ਼ ਵੱਲ ਨੂੰ ਤੁਹਾਨੂੰ ਲੈ ਜੇ ਸਾਊਥ ਆਸਟ੍ਰੇਲੀਆ ਦੀ ਬਜਾਏ, ਸੋ ਉਹ ਵੀ ਟਰਾਈ ਕਰ ਲਓ। ਪਰ ਜੋ ਤੁਸੀਂ ਕਰ ਰਹੇ ਹੋ, ਅਗਰ ਤੁਹਾਨੂੰ ਉੱਥੇ ਜੌਬ ਮਿਲਦੀ ਆ ਤਾਂ ਡੈਫੀਨੇਟਲੀ ਗੁੱਡ ਸਟੈਪ ਆ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ ਜੀ। ਤੇ ਨਿਤਿਨ ਬਾਲੀ ਜੀ ਕਮੈਂਟ ਕਰ ਰਹੇ ਨੇ, ਦੇ ਹੈਵ ਕਿਲਡ ਚਾਈਲਡ ਕੇਅਰ ਸੈਂਟਰ ਮੈਨੇਜਰ ਆਕੂਪੇਸ਼ਨ ਬਾਈ ਚੇਂਜਿੰਗ ਦ ਅਸੈਸਮੈਂਟ ਬੋਡੀ ਫਰੋਮ JRP to ACECQA, I don't know, big failure of government, from 12 months to 3-year experience in 18 months. ਉਹੀ ਆਪਾਂ ਗੱਲ ਪਹਿਲਾਂ ਕਰਕੇ ਹਟੇ ਹਾਂ ਕਿ ਇਹ ਜਿਹੜੀ ਤੁਸੀਂ ਬਿਲਕੁਲ ਗੱਲ ਸਹੀ ਕਹੀ ਹੈਗੀ, ਕਿਉਂਕਿ ਪਹਿਲਾਂ ਕੀ ਹੁੰਦਾ ਸੀ JRP ਕਰਕੇ 1 ਸਾਲ ਦਾ ਤੁਸੀਂ ਆਪਣਾ ਸਕਿੱਲ ਅਸੈਸਮੈਂਟ ਕਰਵਾ ਲੈਂਦੇ ਸੀ, ਲੇਕਿਨ ਹੁਣ ਜਿਹੜੀ ACECQA ਜਿਹੜੀ ਕਹਿ ਰਹੇ ਨੇ ਉਹਦੇ 'ਚ 3 ਸਾਲ ਦਾ, ਅਤੇ ਉਹ ਵਧੀਆ ਇਹ ਹੈ ਕਿ ਉਹ ਜਿਹੜੀ ਆਕੂਪੇਸ਼ਨ ਦੀ ਗੱਲ ਕਰ ਰਹੇ ਨੇ ਉਹ ਮੀਡੀਅਮ ਟੂ ਲੌਂਗ ਟਰਮ ਬੇਸ ਦੇ ਉੱਤੇ ਹੈਗੀ। ਲੇਕਿਨ ਹੁਣ 3 ਸਾਲ ਦਾ ਐਕਸਪੀਰੀਅੰਸ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਕੋਲ ਆ ਨਹੀਂ ਸਕਦਾ। ਲੇਕਿਨ ਜਿੱਦਾਂ ਮੈਂ ਕਹਿ ਕੇ ਹਟਾਂ ਕਿ ਜਿਹੜੀ ਇੱਕ ਰეკਮੈਂਡੇਸ਼ਨ ਹੈਗੀ, ਜਿਹੜੀ ਨਵੀਂ ਰਿਪੋਰਟ ਆਈ ਹੈ, ਉਹਦੇ ਵਿੱਚ ਉਹ TR ਨੂੰ 3 ਸਾਲ ਦੀ ਕਰਨ ਦੀ ਸੋਚ ਰਹੇ ਨੇ ਜਾਂ ਰეკਮੈਂਡੇਸ਼ਨ ਕਰ ਰਹੇ ਨੇ। ਸੋ ਦੈਟ ਕੁਡ ਬੀ ਅ ਗੁੱਡ ਨਿਊਜ਼ ਕਿ ਆਉਣ ਵਾਲੇ ਟਾਈਮ ਦੇ ਵਿੱਚ 3 ਸਾਲ ਦੀ ਹੋ ਜੂਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਇੱਕ ਵਧੀਆ ਸਾਬਿਤ ਹੋ ਸਕਦੀ ਆ। ਆਈ ਅੰਡਰਸਟੈਂਡ ਕਿ ਅਨਫੋਰਚੂਨੇਟਲੀ ਤੁਹਾਡੇ ਨਾਲ ਇਸ ਟਾਈਮ ਇਹ ਚੀਜ਼ ਵਾਪਰ ਰਹੀ ਹੈ, ਬਟ ਤੁਸੀਂ ਮੇਬੀ ਇੱਕ ਟ੍ਰੇਨਿੰਗ ਵੀਜ਼ਾ ਹੁੰਦਾ ਉਹਦੇ ਬਾਰੇ ਵਿਚਾਰ ਕਰ ਸਕਦੇ ਹੋਗੇ। ਉਹਦੇ ਉੱਤੇ ਜਿਹੜਾ ਐਕਸਪੀਰੀਅੰਸ ਆ ਉਹਨੂੰ ਯੂਜ਼ ਕਰ ਸਕਦੇ ਹੋ ਤੁਸੀਂ ਉਸ ਪਰਪਸ ਲਈ ਜਿਹੜੇ ਲਈ ਤੁਸੀਂ ਕਰਨਾ ਚਾਹੁੰਦੇ ਹੋਗੇ। ਸੋ ਉਹ ਵੀ ਇੱਕ ਆਪਸ਼ਨ ਆਪਣੀ ਤੁਸੀਂ ਥੋੜ੍ਹੀ ਬਹੁਤ ਆਪਣੇ ਮਾਈਗ੍ਰੇਸ਼ਨ ਏਜੰਟ ਨਾਲ ਡਿਸਕਸ ਕਰਕੇ ਐਕਸਪਲੋਰ ਕਰ ਸਕਦੇ ਹੋ ਕਿ ਉਹ ਤੁਸੀਂ ਯੂਜ਼ ਕਰ, ਮਤਲਬ ਟ੍ਰੇਨਿੰਗ ਵੀਜ਼ੇ ਨੂੰ ਇਸ ਪਰਪਸ ਲਈ ਆਪਣੀ ਸਕਿੱਲ ਅਸੈਸਮੈਂਟ ਲਈ ਜਿਹੜਾ ਐਡੀਸ਼ਨਲ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਤਾਂ 1.5 ਸਾਲ ਦਾ, ਉਸ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰ ਸਕਦੇ ਹੋਗੇ। ਜੀ ਨਿਤਿਨ ਜੀ, ਉਮੀਦ ਕਰਦੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਣਾ। ਜੇ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਆਪਣੇ ਏਜੰਟ ਨੂੰ ਵੀ ਕੰਟੈਕਟ ਕਰ ਸਕਦੇ ਹੋ, ਅਤੇ ਤੁਸੀਂ ਅਮਨ ਭੰਗੂ ਜੀ ਨੂੰ ਵੀ ਉਹਨਾਂ ਦੇ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਤੁਸੀਂ ਉਹਨਾਂ ਦਾ ਨੰਬਰ ਸਕਰੀਨ 'ਤੇ ਦੇਖ ਸਕਦੇ ਹੋ। ਅਤੇ ਸਮਾਂ ਨਹੀਂ ਦਿੰਦਾ ਆਪਾਂ ਨੂੰ ਇਜਾਜ਼ਤ, ਅੱਜ ਆਲਰੇਡੀ ਸਾਡਾ ਪ੍ਰੋਗਰਾਮ ਕੁਛ ਕੁ ਮਿੰਟ ਲੇਟ ਹੋਇਆ ਸਟਾਰਟ, ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਸੁਰੱਖਿਅਤ ਰਹੋਗੇ, ਆਪਣਾ ਇਹਤਿਆਤ ਵਰਤੋ, ਕਰੋਨਾ ਤੋਂ ਸੇਫ ਸੁਰੱਖਿਅਤ ਰਹੋ, ਅਤੇ ਸਾਡੇ ਪ੍ਰੋਗਰਾਮ ਨੂੰ ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ। ਅਤੇ ਸ਼ੇਅਰ ਕਰ ਦੇਣਾ ਹੈ ਜੀ, ਅਤੇ ਸਾਨੂੰ ਦਿਓ ਜੀ ਹੁਣ ਇਜਾਜ਼ਤ। ਸਾਡੇ ਵੱਲੋਂ ਸਤਿ ਸ਼੍ਰੀ ਅਕਾਲ।